ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਚੰਗਾ ਕਰੇ ਚੰਗਿਆਈ ਹਰ ਥਾਂ। ਹਾਂਜੀ। ਤੇ ਦੀਵਾ ਦੇਵੇ ਲੋ। ਸੰਦਲ ਅੱਗ ਵਿੱਚ ਸੱਟੀਏ ਹਾਂਜੀ ਤਾਂ ਵੀ ਦੇ ਖੁਸ਼ਬੂ। ਚੰਗਾ ਬੰਦਾ ਜਿਹੜਾ ਨਾ ਜੀ, ਉਹਨੇ ਚੰਗਿਆਈ ਕਰਨੀ ਹੈ, ਭਲੇ ਦੀ ਗੱਲ ਹੀ ਕਰਨੀ ਹੈ, ਭਲੇ ਦੀ ਆਵਾਜ਼ ਹੀ ਲਾਣੀ ਹੈ। ਤੇ ਬੁਰਾ ਜਿਹੜਾ ਉਹਨੇ ਬੁਰਾਈ ਦੀ ਆਵਾਜ਼ ਲਾਣੀ ਹੈ, ਉਹਨੇ ਕਿਸੇ ਨੂੰ ਕਿਸੇ ਦੇ ਗਲ ਪਵਾਉਣਾ, ਕੋਈ ਨਾ ਕੋਈ ਬੁਰਾਈ ਕਰਨੀ ਹੈ। ਅਮੀਰ ਦੇ ਸਾਲੇ ਬਹੁਤ ਤੇ ਗਰੀਬ ਦਾ ਭਣਵਈਆ ਵੀ ਕੋਈ ਨਾ। ਹਾਂਜੀ, ਇਹ ਗੱਲ ਉਹੀ ਹੈ ਨਾ ਕਿ ਗਰੀਬੀ ਜਿਹੜੀ ਹੈ ਨਾ ਦੁਨੀਆ ਤੇ ਸਭ ਤੋਂ ਵੱਡਾ ਪਾਪ ਹੈ ਤੇ ਗੁਨਾਹ ਹੈ ਜੀ। ਹਾਂਜੀ। ਔਰ ਗਰੀਬ ਦੇ ਅੰਦਰ ਜਿੰਨੇ ਮਰਜ਼ੀ ਗੁਣ ਹੋਣ, ਹਾਂਜੀ, ਉਹਦੇ ਕੋਈ ਗੁਣ ਜਿਹੜੇ ਨੇ ਉਹਨਾਂ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ। ਅੰਨੀ ਪੁੱਛੇ ਕਾਣੀ ਤੋਂ ਸੂਤਰ ਵਟਾਲਾ ਤਾਣੀ ਤੋਂ। ਜਿਹਦੀਆਂ ਦੋਵੇਂ ਹੀ ਅੱਖਾਂ ਹੈ ਨਹੀਂ, ਉਹ ਮਤਲਬ ਉਹ ਇੱਕ ਅੱਖ ਵਾਲੀ ਨੂੰ ਦਾ ਪਈ ਲਾਂਦੀ ਏ, ਅੱਲਾ ਉਹਨੂੰ ਅੱਧਾ ਪਚੱਧਾ ਤੇ ਦਿਸਦਾ ਨਾ, ਤੇ ਜਿਹਨੂੰ ਉੱਕਾ ਹੀ ਨਹੀਂ ਦਿਸਦਾ ਉਹ ਵੀ ਮਤਲਬ ਦੱਸਿਆ ਕਿ ਵਸੇਬ ਦੇ ਅੰਦਰ ਹਰ ਬੰਦਾ ਦੂਜੇ ਨੂੰ ਦਾ ਲਾਉਣ ਦੀ ਕੋਸ਼ਿਸ਼ ਕਰਦਾ ਹੈ। ਅੰਬਰੋਂ ਡਿੱਗਾ ਸੰਭਲੇ ਪਰ ਨਜ਼ਰੋਂ ਡਿੱਗਾ ਨਾ ਸੰਭਲੇ। ਅੱਖੀਆਂ ਜੋ ਡਿੱਗਣ ਦਾ ਮਤਲਬ ਇਹ ਕਿ ਅੱਖਾਂ ਜੋ ਕਦਰ ਸਾਡੀ ਮੁੱਕ ਜਾਏ, ਤੇ ਜੇ ਅੱਖਾਂ ਜੋ ਕਦਰ ਮੁੱਕ ਜਾਏ ਤੇ ਫੇਰ ਸਮਝੋ ਬੰਦਾ ਮਰ ਗਿਆ। ਬਿਸਮਿल्लाह रहमान रहीम। शुरू खुदा दे नामों जिस दा जोड़ जवाब ना कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ बर वक्त ਤੁਹਾਡੇ ਤਾਈਂ ਅਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਸਾਹਿਬੋ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਇੱਕ ਬੜੇ ਹੀ ਪਿਆਰੇ, ਬੜੇ ਸੋਹਣੇ ਤੇ ਸੁਨੱਖੜੇ, ਬੜੇ ਮਿੱਠਲ ਮਨ ਠਾਰ ਮਿੱਤਰ ਇਜਾਜ਼ ਅਹਿਮਦ ਜੋਂਦਾ ਅਮਰੀਕਾ ਦੇ ਵਿੱਚ ਬਸਿਲਸਿਲਾ ਰੁਜ਼ਗਾਰ ਮੁਕੀਮ ਨੇ। ਪਿੱਛੋਂ ਗੁਜਰਾਂਵਾਲਾ ਦੇ ਨਾਲ ਇੱਕ ਗਿਰਾਂ ਹੈ ਧਰੌਂਕਲ, ਉੱਥੋਂ ਦੇ ਰਹਿਣ ਵਾਲੇ ਨੇ। ਜੋਂਦਾ ਸਾਹਿਬ ਨੇ ਸਾਨੂੰ ਅੱਜ ਇੱਕ ਬੜੀ ਖੂਬਸੂਰਤ ਵੀਡੀਓ ਆਪਣੀ ਰਿਕਾਰਡ ਕਰਕੇ ਭਿਜਵਾਈ ਏ। ਆਓ ਸਾਡੇ ਨਾਲ ਰਲ ਕੇ ਪਹਿਲੇ ਤੁਹਾਨੂੰ ਇਜਾਜ਼ ਅਹਿਮਦ ਜੋਂਦਾ ਸਾਹਿਬ ਹੋਰਾਂ ਦੀ ਭੇਜੀ ਹੋਈ ਇਹ ਵੀਡੀਓ ਵਿਖਾਈਏ। ਬਾਬਾ ਜੀ ਇਹਸਾਨ ਬਾਜਵਾ ਸਾਹਿਬ ਔਰ ਡਾਕਟਰ ਜਵੇਦ ਇਕਰਾਮ ਸਾਹਿਬ ਨੂੰ ਹੀ ਯਾਦ ਕਰਨੇ ਆ। ਉਹਨਾਂ ਦੀਆਂ ਖਿਦਮਾਤ ਜਿਹੜੀਆਂ ਨੇ ਪੰਜਾਬੀ ਜ਼ਬਾਨ ਦੇ ਵਧਾਵੇ ਵਾਸਤੇ, ਪ੍ਰਚਾਰਕ ਵਾਸਤੇ ਬੜੀ ਲਾਜ਼ਵਾਲ ਨੇ। ਉਹ ਵਡੇਰੇ ਬੰਦੇ ਨੇ ਔਰ ਦਿਨ ਰਾਤ ਉਹਨਾਂ ਇੱਕ ਕੀਤੇ ਹੈ, ਜਿਹੜੀ ਨਵੀਂ ਨਸਲ ਹੈ ਉਹਨੂੰ ਰੂਸ਼ਨਾਸ ਕਰਾਉਂਦੇ ਨੇ ਪੰਜਾਬੀ ਦੇ ਅਖਾਣ, ਜਗਰਾਫੀਆ, ਤਾਰੀਖੀ ਵਾਕਿਆਤ। ਤੇ ਉਹਨਾਂ ਦਾ ਮੇਲਾ ਟੀਵੀ ਬੜਾ ਹੀ ਜ਼ਬਰਦਸਤ ਪ੍ਰੋਗਰਾਮ ਹੈ ਔਰ ਦੋਵਾਂ ਪੰਜਾਬਾਂ 'ਚ ਚੜ੍ਹਦੇ ਔਰ ਲਹਿੰਦੇ ਪੰਜਾਬ ਵਿੱਚ ਬੜਾ ਹੀ ਮਕਬੂਲ ਹੈ। ਅਸੀਂ ਉਹਨਾਂ ਵਾਸਤੇ ਲੰਮੀ ਜ਼ਿੰਦਗੀ ਔਰ ਹਯਾਤੀ ਦੀ ਦੁਆ ਕਰਨੇ ਆ। ਬਾਬਾ ਜੀ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਮੰਦੀ ਕੰਮੀ ਗੁਰੂ ਨਾਨਕਾ ਜਦ ਕਦ ਮੰਦਾ ਹੋ, ਕਿੱਲੇ ਗੋਏ ਬਾਲਿਆਂ ਧੂੰਆਂ ਹੀ ਧੂੰਆਂ ਹੋ।
ਇਹਦਾ ਜ਼ਰਾ ਤਰਜਮਾ ਤੇ ਤਸ਼ਰੀਹ ਕਰ ਦਿਓ, ਬਹੁਤ ਸ਼ੁਕਰਗੁਜ਼ਾਰ ਹੋਵਾਂਗਾ। ਇਜਾਜ਼ ਅਹਿਮਦ ਜਵੰਦਾ। ਪਿਆਰਿਓ, ਤੁਸਾਂ ਇਜਾਜ਼ ਅਹਿਮਦ ਜਵੰਦਾ ਸਾਹਿਬ ਹੋਰਾਂ ਦੀ ਭਿਜਵਾਈ ਹੋਈ ਇਹ ਵੀਡੀਓ ਵੇਖੀ। ਪੀਰ ਵਾਰਿਸ ਸ਼ਾਹ ਸੈਯਦ ਦੇ ਬੜੇ ਹੀ ਖੂਬਸੂਰਤ ਅਸ਼ਆਰ ਵੀ ਉਹਨਾਂ ਸਾਨੂੰ ਸੁਣਾਏ ਤੇ ਆਖਰ ਦੇ ਉੱਤੇ ਉਹਨਾਂ ਸਾਥੋਂ ਇਹ ਮੰਗ ਕੀਤੀ ਕਿ ਬਾਬਾ ਜੀ ਗੁਰੂ ਨਾਨਕ ਦੇਵ ਜਿਹੜੇ ਕਿ ਸਿੱਖ ਮਤ ਦੇ ਬਾਨੀ ਨੇ, ਫਾਊਂਡਰ ਨੇ, ਉਹਨਾਂ ਦਾ ਇੱਕ ਸ਼ੇਰ ਉਹਨਾਂ ਸਾਨੂੰ ਭਿਜਵਾਇਆ ਤੇ ਉਹਨਾਂ ਆਖਿਆ ਇਸ ਸ਼ਬਦ ਦਾ ਤਰਜਮਾ, ਇਹਦਾ ਅਰਥ ਤੇ ਇਹਦੀ ਵਿਆਖਿਆ ਵੀ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ। ਪਿਆਰਿਓ, ਜਿਹੜਾ ਬਾਬਾ ਜੀ ਗੁਰੂ ਨਾਨਕ ਦੇਵ ਦਾ ਉਹਨਾਂ ਦੋੜਾ ਜਾਂ ਸ਼ਬਦ ਜਾਂ ਉਹਨਾਂ ਦੀ ਬਾਣੀ ਜਿਹਨੂੰ ਅਸੀਂ ਆਖਦੇ ਆ, ਉਹਨਾਂ ਸਾਨੂੰ ਭੇਜੀ, ਉਹ ਇਸ ਤਰ੍ਹਾਂ ਹੈ ਭਈ ਮੰਦੀ ਕਮੀ ਨਾਨਕਾ ਜਦ ਕਰ ਮੰਦਾ ਹੋਏ। ਤੇ ਨਾਲ ਉਹਨਾਂ ਅਗਲਾ ਮਿਸਰਾ ਜਿਹੜਾ ਲਾਇਆ ਹੈ ਉਹ ਇਹ ਵੇ ਭਈ ਗਿੱਲੇ ਗੋਹੇ ਬਾਲਿਆਂ ਧੂਆਂ ਹੀ ਧੂਆਂ ਹੋਏ। ਪਿਆਰਿਓ, ਹਕੀ ਬਾਤ ਤੇ ਇਹ ਵੇ ਕਿ ਇਹ ਜਿਹੜੀ ਬਾਬਾ ਜੀ ਗੁਰੂ ਨਾਨਕ ਦੇਵ ਹੋਰਾਂ ਦੀ ਬਾਣੀ ਹੈ, ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ, ਇਹ ਤੇ ਬਾਬਾ ਜੀ ਦੇ ਬੋਲ ਨੇ। ਇਹ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਹੀ ਲਿਖੇ। ਅੱਗੇ ਜਿਹੜਾ ਹੈ ਨਾ ਜੀ, ਗਿੱਲੇ ਗੋਹੇ ਬਾਲਿਆਂ ਧੂਆਂ ਹੀ ਧੂਆਂ ਹੋਏ, ਜਾਂ ਕੋਈ ਇਹਨੂੰ ਇਸ ਤਰ੍ਹਾਂ ਪੜ੍ਹਦੇ ਨੇ ਵੀ ਗਿੱਲੇ ਗੋਹੇ ਬਾਲਿਆਂ ਧੁਖ ਧੁਖ ਧੂਆਂ ਹੋਏ। ਪਿਆਰਿਓ, ਇਹ ਸਮਝ ਲਓ ਕਿ ਬਾਬਾ ਜੀ ਦੀ ਗੱਲ ਜਿਹੜੀ ਹੈ, ਉਸ ਗੱਲ ਦੀ ਸ਼ਰ੍ਹਾ ਕਰਦਿਆਂ ਹੋਇਆਂ ਜਾਂ ਉਹਦੀ ਵਜ਼ਾਹਤ ਕਰਦਿਆਂ ਹੋਇਆਂ ਇਹ ਨਾਲ ਦੂਸਰਾ ਮਿਸਰਾ ਲੋਕਾਂ ਆਪੇ ਹੀ ਰਲਾਇਆ ਹੈ। ਬਾਬਾ ਜੀ ਦੇ ਜਿਹੜੇ ਅਕੀਦਤਮੰਦ, ਇਰਾਦਤਮੰਦ, ਬਾਬਾ ਜੀ ਦੇ ਮੰਨਣ ਵਾਲੇ, ਉਹਨਾਂ ਆਪੂ ਰਲਾ ਲਿਆ ਹੋਇਆ ਹੈ। ਜਿਵੇਂ ਪੀਰ ਵਾਰਿਸ ਸ਼ਾਹ ਸੈਯਦ ਦੇ ਕਲਾਮ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਮੁਹੱਕਿਕੀਨ, ਬੜੇ ਪਾਰਖ ਤੇ ਬੜੇ ਪੜਚੋਲੀ ਸਾਡੇ ਦੱਸਦੇ ਨੇ ਵੀ ਬਹੁਤ ਸਾਰੇ ਅਸ਼ਆਰ, ਬਾਜ਼ ਪੀਰ ਵਾਰਿਸ ਸ਼ਾਹ ਸੈਯਦ ਦੀ ਹੀਰ ਦੇ ਜਿਹੜੇ ਨੁਸਖੇ ਨੇ ਉਹਨਾਂ ਦੇ ਵਿੱਚ ਭਰਤੀ ਦੇ ਵੀ ਸ਼ੇਰ ਹੈ ਨੇ। ਯਾਨੀ ਉਹ ਸ਼ੇਰ ਪੀਰ ਵਾਰਿਸ ਸ਼ਾਹ ਸੈਯਦ ਦੇ ਆਪਣੇ ਨਹੀਂ, ਲੋਕਾਂ ਪੀਰ ਵਾਰਿਸ ਸ਼ਾਹ ਦੇ ਨਾਲ ਅਕੀਦਤ ਰੱਖਣ ਵਾਲਿਆਂ, ਪਿਆਰ ਕਰਨ ਵਾਲਿਆਂ ਆਪੂ ਘੜ ਕੇ ਤੇ ਵਾਰਿਸ ਸ਼ਾਹ ਦੇ ਕਲਾਮ ਦੇ ਵਿੱਚ ਪਾ ਦਿੱਤੇ ਹੋਏ ਨੇ। ਬਾਬਾ ਜੀ ਜਿਹੜੀ ਗੱਲ ਕੀਤੀ ਹੈ ਕੋਈ ਏਡੀ ਮੁਸ਼ਕਲ ਤੇ ਔਖੀ ਤੇ ਹੈ ਹੀ ਨਹੀਂ ਸੀ, ਜਿਹਨੂੰ ਮਜ਼ੀਦ ਵਾਜ਼ੇ ਕਰਨ ਦੇ ਵਾਸਤੇ ਇੱਕ ਨਵਾਂ ਹੋਰ ਗੁਰਬਾਣੀ ਦੇ ਵਿੱਚ ਆਪਣੇ ਵੱਲੋਂ ਮਿਸਰਾ ਜੋੜ ਕੇ ਤੇ ਉਹਦੇ ਵਿੱਚ ਰਲਾਇਆ ਜਾਂਦਾ। ਬਾਬਾ ਜੀ ਸਿੱਧਾ ਸਿੱਧਾ ਪੈ ਆਖਦੇ ਨੇ, ਸਿੱਧੇ ਸੁਭਾਅ ਭਈ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਇਹਦਾ ਮਤਲਬ ਇਹ ਹੁੰਦਾ ਮੇਰੇ ਪਿਆਰਿਓ ਭਈ ਭੈੜੇ ਕੰਮਾਂ ਦਾ ਭੈੜਾ ਨਤੀਜਾ। ਵੇਖੋ ਨਾ ਕਿੱਡੀ ਸਿੱਧੀ ਗੱਲ ਬਾਬਾ ਜੀ ਸਰਕਾਰ ਕੀਤੀ ਭਈ ਜਦੋਂ ਤੂੰ ਗੰਦਾ ਜਾਂ ਮੰਦਾ ਕੰਮ ਕਰੇਗਾ, ਕੋਈ ਬੁਰਾ ਫੇਲ ਸਰ ਅੰਜਾਮ ਦੇਵੇਂਗਾ ਤੇ ਉਹਦਾ ਨਤੀਜਾ ਕਿਵੇਂ ਚੰਗਾ ਹੋ ਸਕਦਾ। ਅੱਕ ਬੀਜ ਕੇ ਕਿਸੇ ਨਹੀਂ ਅੰਬ ਵੱਡੇ। ਹੁਣ ਅੱਕ ਦਾ ਬੂਟਾ ਬੜੇ ਅਦਵਿਆਤੀ ਅਸਰਾਤ ਰੱਖਦਾ ਹੈ, ਲੇਕਿਨ ਸਖਤ ਕੌੜਾ ਬਲਕਿ ਜ਼ਹਿਰ ਔਰ ਸਿੰਮੀ ਹੁੰਦਾ ਹੈ। ਅੱਕ ਦਾ ਦੁੱਧ ਤੇ ਇਸ ਕਦਰ ਜ਼ਹਿਰੀਲਾ ਹੁੰਦਾ ਹੈ ਭਈ ਹੁਕਾਮਾ ਤੇ ਵੈਦ ਸਾਡੇ ਆਖਦੇ ਨੇ, ਦੇਸੀ ਤਿੱਬ ਦੇ ਜਿਹੜੇ ਮਾਹਿਰੀਨ ਨੇ, ਮੁਆਲਿਜੀਨ ਨੇ, ਉਹ ਆਖਦੇ ਨੇ ਜਿਹਨੂੰ ਸੱਪ ਲੜ ਜਾਏ ਨਾ ਤੇ ਉਹ ਜਿੱਥੇ ਸੱਪ ਦੰਦ ਮਾਰਦਾ ਨਾ ਆਪਣੇ, ਉਹ ਜਿਹੜੀਆਂ ਮੋਰੀਆਂ ਦੋ ਬਣ ਜਾਂਦੀਆਂ ਨੇ, ਕਿਉਂਕਿ ਦੋ ਦੰਦ ਸੱਪ ਆਪਣੇ ਖੋਬਦਾ, ਜਿਹਨੂੰ ਡੰਗ ਮਾਰਦਾ, ਜਿਹਨੂੰ ਡੱਸਦਾ, ਉਹਦੇ ਪਿੰਡੇ ਦੇ ਵਿੱਚ ਆਪਣੇ ਦੋਵੇਂ ਦੰਦ ਸੱਪ ਇੰਜ ਕਰਕੇ, ਉਹਦੇ ਵਿੰਗੇ ਦੰਦ ਹੁੰਦੇ ਨੇ, ਇੰਜ ਕਰਕੇ ਮਾਰਦਾ ਤੇ ਉਹ ਦੰਦਾਂ ਦੇ ਪਿੱਛੇ ਜਿਹੜੀਆਂ ਜ਼ਹਿਰ ਵਾਲੀਆਂ ਥੈਲੀਆਂ ਹੁੰਦੀਆਂ ਨੇ, ਗਲੈਂਡਸ ਹੁੰਦੇ ਨੇ, ਉਹਨਾਂ ਦੇ ਵਿੱਚੋਂ ਸਾਰਾ ਜ਼ਹਿਰ ਉਹ ਜਿਹਨੂੰ ਡੱਸਦਾ ਉਹਦੇ ਜਿਸਮ ਦੇ ਵਿੱਚ ਮੁੰਤਕਿਲ ਹੋ ਜਾਂਦਾ ਹੈ। ਉਹ ਦੋ ਦੰਦ ਹੁੰਦੇ ਨੇ ਤੇ ਦੋ ਉੱਥੇ ਨਿਸ਼ਾਨ ਬਣ ਜਾਂਦੇ ਨੇ। ਤੇ ਵੈਦ ਹਕੀਮ ਦਨਾਤ ਸਿਆਣੇ ਸਾਡੇ ਦੇਸੀ ਇਲਾਜ ਦੇ ਮਾਹਿਰੀਨ ਆਖਦੇ ਨੇ ਭਈ ਅੱਕ ਦਾ ਦੁੱਧ ਜਿਹੜਾ ਨਾ, ਅੱਕ ਦੇ ਪੱਤਰ ਤੋੜ ਕੇ ਤੇ ਦੁੱਧ ਜਿਹੜਾ ਨਿਕਲਦਾ ਉਹ ਜਿੱਥੇ ਦੰਦ ਸੱਪ ਦੇ ਵੱਜੇ ਹੋਣ ਉੱਥੇ ਅੱਕ ਦਾ ਦੁੱਧ ਚੋਂਦੇ ਜਾਓ, ਚੋਂਦੇ ਜਾਓ। ਜਦੋਂ ਜ਼ਖਮ ਅੱਕ ਦਾ ਦੁੱਧ ਪੀਣਾ ਬੰਦ ਕਰ ਦੇਵੇ ਤੇ ਮਾਰ ਗੁਜ਼ੀਦਾ
ਨੂੰ ਸ਼ਿਫਾ ਹੋ ਜਾਂਦੀ ਹੈ। ਮਾਰ ਗੁਜ਼ੀਦਾ ਉਹਨੂੰ ਆਖੀਦਾ ਜਿਹਨੂੰ ਸੱਪ ਨੇ ਡੰਗਿਆ ਹੋਏ, ਜਿਹੜਾ ਸੱਪ ਦੇ ਡੰਗ ਦਾ ਨਿਸ਼ਾਨਾ ਬਣਿਆ ਹੁੰਦਾ, ਸ਼ਿਕਾਰ ਬਣਿਆ ਹੁੰਦਾ, ਉਹਨੂੰ ਆਖੀਦਾ ਮਾਰ ਗੁਜ਼ੀਦਾ। ਇਹ ਫਾਰਸੀ ਦਾ ਲਫ਼ਜ਼। ਸੋ ਪਿਆਰਿਓ, ਅੱਕ ਬੀਜ ਕੇ ਕੌੜਾ ਤੇ ਜ਼ਹਿਰ ਅੱਕ, ਉਹਨੂੰ ਵੀ ਨਿੱਕੇ ਨਿੱਕੇ ਅੰਬ ਲੱਗਦੇ ਨੇ। ਹੁਣ ਉਹ ਅੱਕ ਦੇ ਬੂਟੇ ਦੇ ਅੰਬ ਲਾ ਕੇ ਤੁਸੀਂ ਚੂਪ ਕੇ ਆਖੋ ਕਿ ਸਵਾਦ ਮਿੱਠਿਆਂ ਅੰਬਾਂ ਦਾ ਆਵੇ, ਤੇ ਇਹ ਕਦੀ ਨਹੀਂ ਹੋ ਸਕਦਾ। ਫਿਤਰਤਾਂ ਕਦੀ ਨਹੀਂ ਬਦਲ ਸਕਦੀਆਂ। ਇਹ ਗੱਲ ਬਾਬਾ ਜੀ ਗੁਰੂ ਨਾਨਕ ਸਾਨੂੰ ਪੈ ਸਮਝਾਉਂਦੇ ਨੇ, ਭਈ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਬੁਰੇ ਕੰਮ ਦਾ ਨਤੀਜਾ ਹਮੇਸ਼ਾ ਭੈੜਾ ਹੀ ਹੋਏਗਾ, ਬੁਰਾ ਹੀ ਹੋਏਗਾ। ਭੈੜੇ ਕੰਮ ਦਾ ਭੈੜਾ ਨਤੀਜਾ। ਜਿਵੇਂ ਗਿੱਲੇ ਗੋਹੇ ਬਾਲਿਆਂ ਧੁਖ ਧੁਖ ਧੂਆਂ ਹੋ, ਇਹ ਆਪੋ ਲੋਕਾਂ ਰਲਾਇਆ, ਇਹ ਵਿੱਚ ਸ਼ਾਮਲ ਨਹੀਂ। ਲੇਕਿਨ ਐਵੇਂ ਬਾਬਾ ਜੀ ਦੀ ਗੱਲ ਜਿਹੜੀ ਪਹਿਲੇ ਕਰ ਦਿੱਤੀ ਗਈ ਹੈ, ਔਰ ਬੜੀ ਸੋਹਣੀ ਤੇ ਵਾਜ਼ੇ ਗੱਲ ਹੈ, ਉਹਨੂੰ ਹੋਰ ਵਾਜ਼ੇ ਕਰਨ ਦੀ ਇੱਕ ਕੋਸ਼ਿਸ਼ ਕਿਸੇ ਕੀਤੀ ਹੈ। ਗੁਰਬਾਣੀ ਦੇ ਵਿੱਚ ਇਹ ਦਰਜ ਨਹੀਂ। ਗਿੱਲੇ ਗੋਹੇ ਬਾਲ ਕੇ ਤੇ ਉਹਦਾ ਸੇਕ ਲੈਣਾ, ਜਾਂ ਉਹਦੇ ਅੱਗ ਧਰ ਲੈਣੀ ਹੁੱਕੇ ਤੇ, ਜਾਂ ਉਹਨੂੰ ਅੱਗ ਬਣਾ ਕੇ ਤੇ ਉਹਦੇ ਉੱਤੇ ਕੋਈ ਹਾਂਡੀ ਰੋਟੀ ਪਕਾਉਣੀ, ਇਹ ਖਾਮ ਖਿਆਲੀ। ਉਹ ਕੱਚੇ ਗੋਹੇ ਨੇ, ਉਹਨਾਂ ਦਾ ਧੂਆਂ ਕੱਚਾ ਨਿਕਲਦਾ, ਬੰਦਾ ਵੀ ਬਿਮਾਰ, ਅੱਖੀਆਂ 'ਚ ਪੈਂਦਾ, ਅੱਖੀਆਂ 'ਚੋਂ ਵੀ ਪਾਣੀ ਵਗਣ ਲੱਗ ਪੈਂਦਾ, ਅੰਨੀਆਂ ਤੇ ਲਾਲ ਹੋ ਜਾਂਦੀਆਂ। ਯਾਨੀ ਇਸ ਤਰ੍ਹਾਂ ਹੀ ਮੰਦੇ ਕੰਮ ਕਰਨ ਵਾਲੇ ਦਾ ਹਾਲ ਹੁੰਦਾ, ਜਿਵੇਂ ਗਿੱਲੇ ਗੋਹੇ ਬਾਲਣ ਵਾਲੇ ਦਾ ਹਾਲ ਹੁੰਦਾ। ਨਾ ਉਹਨੂੰ ਕੋਈ ਕਰਾਰ ਸਕੂਨ ਹੁੰਦਾ, ਤੇ ਨਾ ਬਦਕਾਰ ਨੂੰ, ਬਦ ਫੇਲ ਸਰ ਅੰਜਾਮ ਦੇਣ ਵਾਲੇ ਨੂੰ ਕੋਈ ਉਹਦਾ ਅੱਛਾ ਰਿਜ਼ਲਟ ਮਿਲਦਾ। ਪਿਆਰਿਓ, ਬਾਬਾ ਜੀ ਗੁਰੂ ਨਾਨਕ ਦੇਵ ਨੇ ਆਪਣੀ ਇਸੇ ਹੀ ਗੁਰਬਾਣੀ ਦੇ ਵਿੱਚ ਇਹ ਗੱਲ ਵੀ ਇੱਕ ਆਖੀ ਹੈ ਕਿ ਸੋ ਕਿਉਂ ਮੰਦਾ ਆਖੀਏ ਜਿਸ ਜੰਮੇ ਰਾਜ ਜਾਨ। ਇਹਦਾ ਮਤਲਬ ਇਹ ਵੇ ਵੀ ਉਹਨੂੰ ਕਿਉਂ ਮੰਦਾ ਆਖਿਆ ਜਾਏ ਜਿਨੇ ਰਾਜੇ ਮਹਾਰਾਜੇ, ਜਿਨੇ ਪੀਰ ਗੌਸ ਕੁਤਬ ਵਲੀ ਅਬਦਾਲ ਪੈਗੰਬਰ ਪੈਦਾ ਕੀਤੇ। ਖਵਾਤੀਨ ਬਾਰੇ ਇਹ ਬਾਬਾ ਜੀ ਦਾ ਸ਼ਬਦ ਹੈ, ਬਾਬਾ ਜੀ ਸਰਕਾਰ ਦੀ ਇਹ ਬਾਣੀ ਔਰਤਾਂ ਦੀ ਇੱਜ਼ਤ ਔਰ ਤਕਰੀਮ ਦੇ ਵਾਸਤੇ ਬਾਬਾ ਜੀ ਨੇ ਅਦਾ ਕੀਤੀ। ਬਾਬਾ ਜੀ ਦੇ ਮਾਤਾ ਪਿਤਾ ਹਿੰਦੂ ਸਨ, ਹਿੰਦੂ ਘਰਾਣੇ ਦੇ ਵਿੱਚ ਬਾਬਾ ਜੀ ਦੀ ਪੈਦਾਇਸ਼ ਹੋਈ। ਲੇਕਿਨ ਬਾਬਾ ਜੀ ਸੱਚ ਦੇ ਪ੍ਰਚਾਰਕ ਸਨ। ਬਾਬਾ ਜੀ ਨੇ ਹਿੰਦੂਆਂ ਦੇ ਵਿੱਚ ਪਾਈਆਂ ਜਾਣ ਵਾਲੀਆਂ ਜਿਹੜੀਆਂ ਬੇਹੂਦਾ ਤੇ ਫਜ਼ੂਲ ਤੇ ਕਬੀਰ ਰਸਮਾਂ ਸਨ, ਇਸੇ ਤਰ੍ਹਾਂ ਮੁਸਲਮਾਨਾਂ 'ਚ ਸੂਦਕ ਪਾਇਆ ਜਾਂਦਾ ਹੁੰਦਾ ਸੀ। ਬਾਬਾ ਜੀ ਨੇ ਸੂਦਕ ਦੀ ਵੀ ਬਹੁਤ ਨਿੰਦਿਆ ਕੀਤੀ, ਉਹਨਾਂ ਇਹਨੂੰ ਫਜ਼ੂਲ ਰਸਮ ਕਰਾਰ ਦਿੱਤਾ। ਉਹਨਾਂ ਬਾਬਾ ਜੀ ਗੁਰੂ ਨਾਨਕ ਦੇਵ ਨਹੀਂ ਸਨ ਮੰਨਦੇ ਕਿ ਸੂਦਕ ਸਾਧਕ ਜਾਂ ਔਰਤ ਕੋਈ ਮਲੀਚ ਹੋ ਜਾਂਦੀ ਹੈ। ਵੇਖੋ, ਔਰਤ ਮਾਂ ਜਦੋਂ ਬਣਦੀ ਹੈ ਤੇ ਉਦੋਂ ਅਜ਼ੀਮ ਰੁਤਬਾ ਉਹਨੂੰ ਕਿਸ ਵੇਲੇ ਮਿਲ ਸਕਦਾ। ਤੇ ਇੱਥੇ ਸਾਡੇ ਹਿੰਦੂ ਸਮਾਜ ਦੇ ਵਿੱਚ ਇਹੋ ਹੀ ਗੱਲ ਸੀ ਕਿ ਜੀ ਉਹ ਔਰਤ ਜਿਹੜੀ ਹੈ ਉਹ ਛਿਲਾ ਜਿੰਨੀ ਦੇਰ ਤੱਕ ਨਹੀਂ ਨਹਾਉਂਦੀ ਜਾਂ 40 ਦਿਨ ਤੱਕ ਉਹ ਬੜੀ ਪਲੀਤ ਹੁੰਦੀ ਹੈ, ਮਲੀਚ ਹੁੰਦੀ ਹੈ, ਉਹਦੇ ਨੇੜੇ ਨਹੀਂ ਜਾਣਾ। ਤੇ 100 ਇਹਦੇ ਵਿੱਚ ਨਾ ਜੀ ਰੁਕਾਵਟਾਂ ਤੇ 100 ਫਜ਼ੂਲੀਆਤ ਔਰਤ ਦੇ ਨਾਲ ਜੋੜੀਆਂ ਜਾਂਦੀਆਂ ਹੁੰਦੀਆਂ ਸਨ, ਜਿਹੜੀ ਮਾਂ ਬਣਦੀ ਸੀ। ਬਾਬਾ ਜੀ ਨੇ ਉਹਦੀ ਵੀ ਨਿੰਦਿਆ ਕੀਤੀ। ਤੇ ਦੇਖੋ ਕਿੱਡਾ ਖੂਬਸੂਰਤ ਇੱਕੋ ਹੀ ਮਿਸਰੇ ਦੇ ਵਿੱਚ ਕਿੱਥੇ ਔਰਤ ਨੂੰ ਪਹੁੰਚਾ ਦਿੱਤਾ ਹੈ। ਸਵਾਣੀਆਂ ਦਾ ਕੀ ਤਾਰਫ ਕਰਵਾਇਆ ਹੈ, ਖਵਾਤੀਨ ਦਾ ਕੀ ਮਰਤਬਾ ਤੇ ਮੁਕਾਮ ਮਿੱਥਿਆ ਹੈ। ਬਾਬੇ ਨਾਨਕ ਆਖਦੇ ਨੇ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਉਹਨੂੰ ਕਿਸ ਤਰ੍ਹਾਂ ਮੰਦਾ ਆਖਿਆ ਜਾ ਸਕਦਾ ਹੈ ਜਿਨਨੇ ਪੈਗੰਬਰ, ਅੱਲਾ ਦੇ ਵਲੀ, ਗੌਸ ਕੁਤਬ, ਸਾਧੂ ਸੰਤ, ਫਕੀਰ, ਰਾਜੇ ਮਹਾਰਾਜੇ, ਬਾਦਸ਼ਾਹ ਪੈਦਾ ਕੀਤੇ। ਸਾਰੇ ਮਾਵਾਂ ਹੀ ਪੈਦਾ ਕੀਤੇ ਨਾ। ਤੇ ਮਾਂ ਦਾ ਯਾਨੀ ਔਰਤ ਦਾ ਕੀ ਸਤਿਕਾਰ ਹੈ, ਔਰਤ ਦਾ ਕੀ ਮਰਤਬਾ ਹੈ, ਔਰਤ ਦਾ ਕੀ ਮੁਕਾਮ ਹੈ, ਇਹ ਵੀ ਬਾਬਾ ਜੀ ਨੇ ਇਸੇ ਗੁਰਬਾਣੀ 'ਚ ਦੱਸਿਆ। ਬਹਰਹਾਲ
ਜਿਹੜਾ ਸਾਨੂੰ ਬਾਬਾ ਜੀ ਸਰਕਾਰ ਦਾ ਸ਼ੇਰ ਸਾਡੇ ਵੀਰ ਇਜਾਜ਼ ਅਹਿਮਦ ਜੋਂਦਾ ਸਾਹਿਬ ਹੋਰਾਂ ਭਿਜਵਾਇਆ, ਉਹਦੇ ਬਾਰੇ ਅਸਾਂ ਤੁਹਾਨੂੰ ਦੱਸਿਆ ਵੀ ਉਹਦਾ ਸਿਰਫ ਪਹਿਲਾ ਸਰੇ ਮਿਸਰਾ ਜਿਹੜਾ ਨਾ ਜੀ, ਮੁੱਖ ਮਿਸਰਾ, ਉਹ ਤੇ ਬਾਬਾ ਜੀ ਦੀ ਗੁਰਬਾਣੀ ਹੈ। ਦੂਸਰਾ ਇੱਕ ਤੇ ਨਾਲ ਜੋੜਿਆ ਹੋਇਆ ਹੈ। ਦੂਸਰਾ ਬਾਬਾ ਜੀ ਨੇ ਖਵਾਤੀਨ ਬਾਰੇ ਜੋ ਆਖਿਆ ਉਹ ਵੀ ਅਸਾਂ ਆਪਣੀ ਬਿੱਤ ਮੁਜਬ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰ ਦਿੱਤਾ। ਆਓ ਚੱਲੀਏ ਤੁਹਾਡੇ ਭੇਜੇ ਹੋਏ ਅਖਾਣ ਲੈ ਕੇ ਬਾਬਾ ਜੀ ihsan ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਤੇ ਪਿਆਰਿਓ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। अस्सलाम वालेकुम जनाब बाजवा साहब जी। बिस्मिल्लाह डॉक्टर साहब, वालेकुम सलाम। की हाल चाल है जनाब? ठीक ठाक हो? खैर है? अल्लाह पाक दा एहसान जी, अल्लाह पाक दा करम मेरी सरकार। अच्छा जनाब, आज सब तो पहला जेड़ा अखान है वो बाजवा साहब इंडिया दे शहर अंबरसरों जी जी साडे बड़े प्यारे एक दोस्त ने, पक्के साडे जनाब दर्शक ने, दविंदर सिंह जी। हाँ जी हाँ जी। ਉਹਨਾਂ ਜਨਾਬ ਭਜਵਾਇਆ ਹੈ ਅਖਾਣ ਇਸ ਤਰ੍ਹਾਂ ਵੀ ਚੰਗਾ ਕਰੇ ਚੰਗਿਆਈ ਹਰ ਥਾਂ, हाँ जी, ਤੇ ਦੀਵਾ ਦੇਵੇ ਲੋ, ਸੰਦਲ ਅੱਗ ਵਿੱਚ ਸਟੀਏ हाँ जी। ਤਾਂ ਵੀ ਦੇ ਖੁਸ਼ਬੂ। ਵੇਖੋ ਨਾ ਜੀ, ਇਹ ਦਵਿੰਦਰ ਸਿੰਘ ਜੀ ਦਾ ਬੜਾ ਕਾਰੋਬਾਰ ਹੈ ਸੋਨੇ ਦਾ ਜੀ। ਸਾਡੇ ਦੋਸਤ ਨੇ ਬੜੇ ਅੱਛੇ ਜੀ ਜੀ, ਤੇ ਬਹੁਤ ਅੱਛੇ ਆਦਮੀ ਨੇ, ਤੇ ਪਿੱਛੇ ਜੇ ਇਹਨਾਂ ਨਾਲ ਮੁਲਾਕਾਤ ਵੀ ਹੋਈ ਨਨਕਾਣਾ ਸਾਹਿਬ। ਵਾਹ। ਤੇ ਵੇਖੋ ਨਾ ਜੀ ਕਿ ਦੀਵਾ ਜਿਹੜਾ ਹੈ ਉਹ ਇਹ ਅਖਾਣ ਜਿਹੜਾ ਤੁਸੀਂ ਦੱਸਿਆ ਹੈ ਜੀ ਜੀ, ਅਖਾਣ ਜਨਾਬ ਇਸ ਤਰ੍ਹਾਂ ਹੈ ਵੀ ਚੰਗਾ ਕਰੇ ਚੰਗਿਆਈ ਹਰ ਥਾਂ, ਹਾਂਜੀ, ਤੇ ਦੀਵਾ ਦੇਵੇ ਲੋ। ਹਾਂਜੀ, ਵਾਹ। ਕਿ ਚੰਗਾ ਬੰਦਾ ਜਿਹੜਾ ਨਾ ਜੀ, ਉਹਨੇ ਚੰਗਿਆਈ ਕਰਨੀ ਹੈ, ਭਲੇ ਦੀ ਗੱਲ ਹੀ ਕਰਨੀ ਹੈ, ਭਲੇ ਦੀ ਆਵਾਜ਼ ਹੀ ਲਾਣੀ ਹੈ, ਤੇ ਬੁਰਾ ਜਿਹੜਾ ਉਹਨੇ ਬੁਰਾਈ ਦੀ ਆਵਾਜ਼ ਲਾਣੀ ਹੈ। ਉਹਨੇ ਕਿਸੇ ਨੂੰ ਕਿਸੇ ਦੇ ਗਲ ਪਵਾਉਣਾ, ਕੋਈ ਨਾ ਕੋਈ ਬੁਰਾਈ ਕਰਨੀ ਹੈ ਜੀ। ਤੇ ਚੰਗੇ ਲੋਕ ਜਿਹੜੇ ਨੇ ਇਹ ਜੋੜਨ ਦੀ ਗੱਲ ਕਰਦੇ ਨੇ। ਹਾਂਜੀ, ਇਹਦੀ ਮਿਸਾਲ ਸਗਵੀਂ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਦੀਵਾ ਜਿਹੜਾ ਹੈ ਉਹ ਭਾਵੇਂ ਕਿਸੇ ਦੀਵਾ ਕਿੱਡਾ ਕੁ ਹੁੰਦਾ ਹੈ, ਸਾਰੇ ਜਹਾਨ ਦਾ ਹਨੇਰਾ ਤਾਂ ਨਹੀਂ ਮੁਕਾ ਸਕਦਾ, ਲੇਕਿਨ ਜਿੱਥੇ ਵੀ ਜਗਦਾ ਹੋਵੇ, ਭਾਵੇਂ ਕਿਸੇ ਖੂੰਜੇ 'ਚ ਜਗਦਾ ਹੋਵੇ, ਉਹਨੂੰ ਉਹਨੇ ਥਾਂ ਨੂੰ ਚਾਨਣ ਜ਼ਰੂਰ ਦੇ ਦਿੰਦਾ ਹੈ। ਵਾਹ, ਇਸ ਤਰ੍ਹਾਂ ਇਸ ਤਰ੍ਹਾਂ ਇਸ ਵਾਸਤੇ ਸਾਨੂੰ ਦੀਵੇ ਬਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਏ, ਤੇ ਸੰਦਲ ਸਟੀਏ ਅੱਗ ਵਿੱਚ, ਹਾਂਜੀ, ਤਾਂ ਵੀ ਦੇ ਖੁਸ਼ਬੂ। ਤੇ ਸੰਦਲ ਜਿਹੜੀ ਲੱਕੜ ਹੈ ਉਹ ਬਾਸ਼ਨਾ ਦਿੰਦੀ ਹੈ, ਔਰ ਉਹਦੀ ਸਿਫਤ ਬਾਸ਼ਨਾ ਦੇਣਾ ਹੈ। ਸੰਦਲ ਨੂੰ ਚੰਦਨ ਵੀ ਆਂਦੇ ਨੇ, ਚਰਖਾ ਚੰਨਣ ਦਾ ਮੈਂ ਕੱਤਾ ਪ੍ਰੀਤਾ ਨਾਲ। ਵਾਹ। ਹਾਂਜੀ, ਚੰਨਣ ਪੰਜਾਬੀ 'ਚ ਸੰਦਲ ਨੂੰ ਆਂਦੇ ਸਨ ਜੀ, ਤੇ ਪੁਰਾਣੇ ਜ਼ਮਾਨੇ 'ਚ ਚਰਖੇ ਵੀ ਬਣਦੇ ਸਨ। ਔਰ ਉਹਦੀ ਲੱਕੜ ਦਾ ਜਿਹੜੀ ਵੀ ਸ਼ੈ ਬਣੀ ਹੋਏ, ਉਹਦੇ ਕੋਲ ਜਾਓਗੇ ਤੇ ਉਹਦੇ 'ਚ ਇੱਕ ਨਿੰਮੀ ਨਿੰਮੀ ਬਾਸ਼ਨਾ ਆਪਣੇ ਆਪ ਆਉਂਦੀ ਰਹਿੰਦੀ। ਵਾਹ ਵਾਹ। ਤੇ ਸੰਦਲ ਨੂੰ ਤੁਸੀਂ ਜਾਂ ਚੰਨਣ ਨੂੰ ਤੁਸੀਂ ਅੱਗ 'ਚ ਵੀ ਸੁੱਟੋਗੇ ਤੇ ਉਹ ਅੱਗ 'ਚ ਵੀ ਸੜਨ ਲੱਗੀ ਖੁਸ਼ਬੂ ਹੀ ਦੇਗੀ। ਇਸ ਵਾਸਤੇ ਕਿ ਉਹਦੇ 'ਚ ਖੁਸ਼ਬੂ ਦੀ ਫਿਤਰਤ ਦੇਣਾ ਹੈ। ਜਿਸ ਤਰ੍ਹਾਂ ਮਤਲਬ ਵੇਖੋ ਨਾ ਜੀ, ਆ ਸਾਬਣ ਦੀ ਟਿੱਕੀ ਦਾ ਜਿਹੜਾ ਕਵਰ ਹੁੰਦਾ ਉੱਤੇ ਕਾਗਜ਼, ਜੀ ਜੀ ਹਾਂਜੀ, ਉਹਨੂੰ ਵੀ ਸਾੜਨ ਲੱਗੀਏ ਤੇ ਉਹ ਵੀ ਬਾਸ਼ਨਾ ਜ਼ਰੂਰ ਦਿੰਦਾ ਹੈ ਜੀ, ਕਿਉਂਕਿ ਉਹਦਾ ਬਾਸ਼ਨਾ ਦੇ ਨਾਲ ਸੰਗਤ ਰਹੀ ਹੁੰਦੀ ਹੈ। ਹਾਂਜੀ, ਉਹਦੀ ਸੋਬਤ 'ਚ ਰਿਹਾ ਹੁੰਦਾ ਹੈ। ਤੇ ਜਿਹੜਾ ਵੀ ਚੰਗਿਆਂ ਦੀ ਸੋਬਤ 'ਚ ਰਿਹਾ ਹੁੰਦਾ ਹੈ ਉਹ ਚੰਗਿਆਈ ਕਰਦਾ ਹੈ। ਹਾਂਜੀ, ਤੇ ਚੰਗਿਆਈ ਕਰਨਾ ਹੀ ਅਸਲ ਮਤਲਬ ਰੱਬੀ ਸਰਜਣਾ ਦਾ, ਜਾਂ ਇਹ ਦੁਨੀਆ ਦੀ ਜਿਹੜੀ ਸਰਜਣਾ ਹੈ, ਇਹਦਾ ਕਾਰਨ ਹੀ ਇਹ ਸੀ ਕਿ ਅਸੀਂ ਬੰਦੇ ਇੱਕ ਦੂਜੇ ਦੇ ਕੰਮ ਆਈਏ। ਹਾਂਜੀ, ਔਰ ਜਿਹੜਾ ਮਤਲਬ ਚੰਗਿਆਈ ਨਹੀਂ ਕਰਦਾ ਉਹ ਤੇ ਉਹਨੂੰ ਤੇ ਇਨਸਾਨ ਹੀ ਨਹੀਂ ਨਾ ਆਖਣਾ ਚਾਹੀਦਾ, ਕਿਉਂਕਿ ਇਨਸਾਨ ਤੇ ਇਨਸ ਤੋਂ ਹੈ, ਪਿਆਰ ਤੋਂ, ਅਰਬੀ ਦਾ ਲਫ਼ਜ਼ ਹੈ, ਤੇ ਪਿਆਰ ਕਰਨ ਵਾਲੇ ਨੂੰ ਮਤਲਬ ਹੈ ਕਿ ਇਨਸਾਨ ਆਖਦੇ ਨੇ। ਹਾਂਜੀ, ਤੇ ਨਾ ਚੰਗਿਆਂ ਲੋਕਾਂ ਦਾ ਜੱਗ ਤੇ ਰਹਿੰਦਾ ਹੈ। ਇਸ ਤਰ੍ਹਾਂ ਹੀ ਜਿਵੇਂ ਦੀਵਾ ਵੇਖੋ ਨਾ ਜੀ, ਚਾਨਣ ਕਰਦਾ ਹੈ, ਰੋਸ਼ਨੀ ਕਰਦਾ ਹੈ, ਇਸ ਤਰ੍ਹਾਂ ਹੀ ਸੰਦਲ ਜਿਹੜੀ ਹੈ ਉਹਨੂੰ ਤੁਸੀਂ ਆਪਣੇ ਵੱਲੋਂ ਸਭ ਤੋਂ ਵੈਰ ਕਮਾਣਾ ਹੁੰਦਾ ਨਾ, ਅਗਲੇ ਨੂੰ ਅੱਗ 'ਚ ਸੁੱਟਣਾ ਹੈ ਜੀ, ਲੇਕਿਨ ਉਹ ਉੱਥੇ ਵੀ ਖੁਸ਼ਬੂਆਂ ਦੇਂਦੀ। ਵਾਹ ਵਾਹ ਸਾਹਿਬੋ, ਸਾਡੇ ਵੀਰ ਦਵਿੰਦਰ ਸਿੰਘ ਜੀ ਨੇ ਵੇਖੋ ਕਿੱਡਾ ਖੂਬਸੂਰਤ, ਕਿੱਡਾ ਮੱਤ ਭਰਿਆ ਅਖਾਣ ਭੇਜਿਆ। ਅਖਾਣ ਇਸ ਤਰ੍ਹਾਂ ਵੀ ਚੰਗਾ ਕਰੇ ਚੰਗਿਆਈ ਹਰ ਥਾਂ, ਤੇ ਦੀਵਾ ਦੇਵੇ ਲੋ, ਤੇ ਸੰਦਲ ਅੱਗ ਵਿੱਚ ਸਾੜੀਏ ਤੇ ਫੇਰ ਵੀ ਦੇ ਖੁਸ਼ਬੂ। ਪਿਆਰਿਓ, ਜਿਹੜੇ ਨੇਕ ਫਿਤਰਤ ਲੋਕ ਹੁੰਦੇ ਨੇ, ਸਲੀਮੁੱਤਬਾ ਲੋਕ ਹੁੰਦੇ ਨੇ, ਜਿਨ੍ਹਾਂ ਦੀ ਫਿਤਰਤ ਹੀ ਚੰਗੀ ਹੁੰਦੀ ਏ,
ਨੇਚਰ ਵਾਈਜ਼ ਬਹੁਤ ਅੱਛੇ ਲੋਕ ਹੁੰਦੇ ਨੇ, ਚੰਗੇ ਮਾਂ-ਬਾਪ ਦੇ ਬੱਚੇ, ਖੂਨ ਚੰਗਾ, ਉਹ ਹਮੇਸ਼ਾ ਚੰਗਿਆਈ ਹੀ ਕਰਦੇ ਨੇ, ਉਹਨਾਂ ਕੋਲੋਂ ਬੁਰਾਈ ਦੀ ਉਮੀਦ ਹੀ ਨਹੀਂ ਹੁੰਦੀ, ਕਿਉਂਕਿ ਉਹ ਚੰਗੇ ਮਾਂ-ਬਾਪ ਦੇ ਚੰਗੇ ਖੂਨ ਦੇ ਜੰਮ ਹੁੰਦੇ ਨੇ। ਉਸ ਤੋਂ ਬਾਅਦ ਉਹਨਾਂ ਦੀ ਛਤਰ ਛਾਵੇਂ, ਆਪਣੇ ਨੇਕ ਮਾਂ-ਬਾਪ ਦੀ ਛਤਰ ਛਾਵੇਂ ਉਹਨਾਂ ਦੀ ਤਰਬੀਅਤ ਹੋਈ ਹੁੰਦੀ ਹੈ। ਜੈਨੇਟਿਕਲੀ ਉਹਨਾਂ ਦੇ ਜੀਨਸ ਦੇ ਵਿੱਚ ਹੀ ਬਦੀ ਨਹੀਂ ਹੁੰਦੀ, ਉਹ ਨੇਕ ਹੁੰਦੇ ਨੇ ਤੇ ਉਹ ਨੇਕੀ ਦੇ ਹੀ ਕੰਮ ਕਰਦੇ ਨੇ। ਜਿਵੇਂ ਦੀਵਾ, ਉਹਨੂੰ ਜਿੱਥੇ ਮਰਜ਼ੀ ਤੁਸੀਂ ਬਾਲ ਦਿਓ, ਦੀਵਾ ਕਿਸੇ ਦੁਸ਼ਮਣ ਦੇ ਘਰ 'ਚ ਜਾ ਕੇ ਬਾਲ ਦਿਓ, ਕਿਸੇ ਮਸਜਿਦ ਦੇ ਵਿੱਚ ਬਾਲ ਦਿਓ ਪਿਆਰਿਓ, ਕਿਸੇ ਗੰਦੇ ਘਰ 'ਚ ਜਾ ਕੇ ਜਿੱਥੇ ਕੋਈ ਕਾਬਾਹਾਨਾ ਚੱਲਣ ਡਿਆ ਉੱਥੇ ਵੀ ਬਾਲ ਦਿਓ, ਉਹਨੇ ਲੋ ਹੀ ਦੇਣੀ ਹੈ, ਉਹਨੇ ਰੋਸ਼ਨੀ ਕਰਨੀ ਹੈ। ਅੱਗੋਂ ਫਿਰ ਹੋਰ ਇਹਦਾ ਨਖੇੜਾ ਕਰਦਿਆਂ ਹੋਇਆਂ ਅਖਾਣ ਦਾ ਅਗਲਾ ਹਿੱਸਾ ਹੈ, ਉਹਦੇ ਵਿੱਚ ਸਿਆਣੇ ਜਿਹੜੇ ਸਾਡੇ ਸੂਝਵਾਨ ਜਿਨ੍ਹਾਂ ਇਹ ਅਖਾਣ ਘੜਿਆ ਸੀ, ਉਹ ਅਗਲੇ ਇਹਦੇ ਹਿੱਸੇ 'ਚ ਪੈ ਆਖਦੇ ਨੇ ਭਈ ਸੰਦਲ ਸੱਟੀਏ ਅੱਗ ਵਿੱਚ ਫੇਰ ਵੀ ਦੇ ਖੁਸ਼ਬੋ। ਦੇਖੋ ਨਾ, ਉਹਦੀ ਫਿਤਰਤ ਦੇ ਵਿੱਚ ਖੁਸ਼ਬੋ ਦੇਣਾ ਹੈ। ਜਿਹੜੀ ਚੀਜ਼ ਕਿਸੇ ਦੀ ਫਿਤਰਤ ਦੇ ਵਿੱਚ ਸੱਚੇ ਸਾਹਿਬ ਨੇ ਤਖਲੀਕ ਕਰਨ ਦੇ ਵੇਲੇ ਪਾ ਦਿੱਤੀ ਹੈ, ਉਹ ਆਪਣੀ ਫਿਤਰਤ ਤੋਂ ਨਹੀਂ ਮੁੜ ਸਕਦਾ। ਪਿਆਰਿਓ, ਇੱਕ ਬੜੀ ਖੂਬਸੂਰਤ ਗੱਲ ਹੈ ਵੀ ਕੰਡਾ ਜਿਹੜਾ ਸੀ ਨਾ ਜੀ, ਉਹ ਫੁੱਲ ਨੂੰ ਚੁੱਭਦਾ ਸੀ। ਹਵਾ ਚੱਲਣ ਡਈ ਸੀ ਤੇ ਫੁੱਲ ਹਵਾ ਦੇ ਬੁੱਲੇ ਦੇ ਨਾਲ ਇੰਜ ਜਾਵੇ, ਜਿੱਧਰ ਨੂੰ ਵੀ ਜਾਏ ਤੇ ਉਹ ਕੰਡੇ ਉਹਨੂੰ ਚੁੱਭਣ। ਤੇ ਫੁੱਲ ਆਖਿਆ ਉਸ ਕੰਡਿਆਂ ਨੂੰ ਕਿ ਖੁਦਾ ਦਾ ਖੌਫ ਕਰੋ, ਮੈਨੂੰ ਕਿਉਂ ਚੁੱਭਦੇ ਹੋ? ਤੁਹਾਡੀਆਂ ਚੁੱਭਾਂ ਸਹਿ ਕੇ ਫੇਰ ਵੀ ਮੈਂ ਵੇਖੋ ਖੁਸ਼ਬੂਆਂ ਪਿਆ ਵੰਡਣਾ, ਤੇ ਤੁਸੀਂ ਮੈਨੂੰ ਚੁੱਭ ਕੇ ਮੇਰਾ ਸਾਰਾ ਪਿੰਡਾ ਵਿੰਨ ਦਿਓ ਪਏ। ਅਤੇ ਅੱਗੋਂ ਕੰਡਿਆਂ ਜਵਾਬ ਦਿੱਤਾ, ਉਹਨਾਂ ਆਖਿਆ ਗੱਲ ਸੁਣ ਫੁੱਲ, ਤੇਰੇ ਆਖਿਆ ਅਸੀਂ ਚੁੱਭਣਾ ਹੁਣੇ ਹੀ ਛੱਡ ਦਿੰਦੇ ਆ, ਤੂੰ ਵੀ ਸਾਡੇ ਆਖਿਆ ਖੁਸ਼ਬੂ ਵੰਡਣੀ ਛੱਡਦੇ ਹਾਂ। ਨਾ ਤੂੰ ਖੁਸ਼ਬੂਆਂ ਵੰਡਣੀਆਂ ਛੱਡ ਸਕਣਾ ਤੇ ਨਾ ਅਸੀਂ ਚੁੱਭਣਾ ਛੱਡ ਸਕਨੇ ਆ, ਕਿਉਂਕਿ ਸਾਨੂੰ ਅੱਲਾਹ ਪਾਕ ਸੱਚੇ ਸਾਹਿਬ ਨੇ ਬਣਾਇਆ ਹੀ ਇਸ ਵਾਸਤੇ ਵੇ ਕਿ ਅਸੀਂ ਚੁੱਭੀਏ, ਚੋਬ ਕਰਾਈਏ। ਔਰ ਤੇਰੀ ਤਖਲੀਕ ਦਾ ਮਕਸਦ ਇਹ ਸੀ ਕਿ ਤੂੰ ਖੁਸ਼ਬੂਆਂ ਵੰਡੇ। ਸਾਹਿਬ ਨੇ ਖਲਕ ਕਰਨ ਲੱਗਿਆ ਜਿਹੜਾ ਗੁਣ, ਜਿਹੜੀ ਸਿਫਤ ਰੱਖ ਦਿੱਤੀ ਹੈ, ਜਿਹੜੀ ਖਮੀਰ ਦੇ ਵਿੱਚ, ਸਾਡੇ ਖਮੀਰ ਵਿੱਚ ਜਿਹੜੀ ਗੱਲ ਗੁੱਝ ਕੱਤੀ ਹੈ, ਪਿਆਰਿਓ, ਉਹਦੇ ਤੋਂ ਅਸੀਂ ਮੁੜ ਨਹੀਂ ਸਕਦੇ। ਇਹੋ ਹੀ ਗੱਲ ਸਾਨੂੰ ਇਸ ਅਖਾਣ 'ਚ ਸਮਝਾਈ ਗਈ ਹੈ ਕਿ ਜਿਵੇਂ ਚੰਨਣ ਦੀ ਲੱਕੜੀ ਜਿਹੜੀ ਉਹਨੂੰ ਭਾਵੇਂ ਅੱਗ 'ਚ ਸਾੜ ਦਈਏ, ਉਹ ਫਿਰ ਵੀ ਖੁਸ਼ਬੂ ਹੀ ਵੰਡਦੀ ਹੈ। ਇਸੇ ਤਰ੍ਹਾਂ ਚੰਗੇ ਬੰਦੇ ਚੰਗਿਆਈ ਕਰਨ ਤੋਂ ਨਹੀਂ ਟਲਦੇ। ਬਾਜਵਾ ਸਾਹਿਬ, ਅਮਰੀਕਾ ਤੋਂ ਭਾਈ ਸਤਦੇਵ ਸ਼ਰਮਾ, ਵਾਹ, ਉਹਨਾਂ ਜਨਾਬ ਅਖਾਣ ਭਿਜਵਾਇਆ ਕਿ ਅਮੀਰ ਦੇ ਸਾਲੇ ਬਹੁਤ ਤੇ ਗਰੀਬ ਦਾ ਭਣਵਈਆ ਵੀ ਕੋਈ ਨਾ। ਹਾਂਜੀ, ਇਹ ਗੱਲ ਉਹ ਇਹਨਾਂ ਦੀ ਗਰੀਬੀ ਜਿਹੜੀ ਇਹਨਾਂ ਦੁਨੀਆ ਤੇ ਸਭ ਤੋਂ ਵੱਡਾ ਪਾਪ ਹੈ ਤੇ ਗੁਨਾਹ ਹੈ ਜੀ। ਹਾਂਜੀ, ਔਰ ਗਰੀਬ ਦੇ ਅੰਦਰ ਜਿੰਨੇ ਮਰਜ਼ੀ ਗੁਣ ਹੋਣ, ਹਾਂਜੀ, ਉਹਦੇ ਕੋਈ ਗੁਣ ਜਿਹੜੇ ਨੇ ਉਹਨਾਂ ਨੂੰ ਮੰਨਣ ਲਈ ਤਿਆਰ ਨਹੀਂ ਹੁੰਦਾ। ਉਹਦੀਆਂ ਖੂਬੀਆਂ, ਉਹਦੇ ਚੱਕਲ ਦੇ ਦਾਨਾਈ, ਸਿਆਣਪ ਜਿੰਨੀ ਮਰਜ਼ੀ ਕੁੱਟ ਕੇ ਭਰੀ ਹੋਵੇ, ਲੇਕਿਨ ਇਹ ਦੁਨੀਆ ਦੀ ਇਹ ਬਦਨਸੀਬੀ ਹੈ ਜੀ ਕਿ ਅਸੀਂ ਹਰ ਜਿਹੜੀ ਗੱਲ ਹੈ, ਹਰ ਬੰਦੇ ਦੇ ਕੱਦ ਕਾਠ ਨੂੰ ਉਹਦੀ ਦੌਲਤ ਦੇ ਪੈਮਾਨੇ ਦੇ ਨਾਲ ਮਾਪਨੇ ਆ ਜੀ। ਹਾਂਜੀ, ਜਿਹਦਾ ਨਤੀਜਾ ਇਹ ਵੇ ਕਿ ਬੜਾ ਜਿਹੜਾ ਅਕਲ, ਜ਼ਹਾਨਤ ਤੇ ਜਿਹੜੀ ਫਿਕਰ ਹੈ ਉਹ ਬਗੈਰ ਇਨਸਾਨੀ ਵਰਤੋਂ ਦੇ ਹੀ ਕਬਰਾਂ 'ਚ ਟੁੱਟ ਜਾਂਦੀ ਹੈ। ਔਰ ਜਿਹੜੀਆਂ ਸੁਸਾਇਟੀਆਂ, ਜਿਹੜੀਆਂ ਜਿਹੜਿਆਂ ਵਸੇਬਾਂ ਦੇ ਅੰਦਰ ਇਹ ਹੈ ਤੇ ਬਦਨਸੀਬੀ ਹੈ ਜੀ, ਕਿਉਂਕਿ ਬੰਦੇ ਦੀ ਕਦਰ ਤੇ ਉਹਦੀ ਅਕਲ, ਸਿਆਣਪ ਤੇ ਦਾਨਾਈ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ ਜੀ। ਲੇਕਿਨ ਜਿਹੜੀਆਂ ਸੁਸਾਇਟੀਆਂ ਜ਼ਿਹਨੀ ਤੌਰ ਤੇ ਤਰੱਕੀ ਨਹੀਂ ਕੀਤੀ ਹੁੰਦੀ, ਹਾਂਜੀ, ਉਹਨਾਂ ਦੇ ਵਿੱਚ ਬੰਦਿਆਂ ਦੀ ਕੱਦ ਜਿਹੜਾ, ਉਹਨਾਂ ਦੀ ਦੌਲਤ, ਉਹਨਾਂ ਦੇ ਮਰੱਬੇ, ਉਹਨਾਂ ਦੀਆਂ ਕੋਠੀਆਂ ਜਾਂ ਉਹਨਾਂ ਦੇ ਕਾਰਾਂ ਦੇ ਮਾਡਲ ਨੂੰ ਵੇਖ ਕੇ ਕੀਤਾ ਕੀਤੀ ਜਾਂਦੀ ਹੈ। ਔਰ ਉਹ ਅਸਲ ਜਿਨ੍ਹਾਂ ਸੁਸਾਇਟੀਆਂ ਮਰ ਚੁੱਕੀਆਂ ਹੁੰਦੀਆਂ ਉਹਦੇ ਚੋਂ ਬੋ ਆ ਰਹੀ ਹੁੰਦੀ ਹੈ, ਇੱਕ ਬਦਬੋ ਦੀ ਸ਼ਕਲ ਹੈ। ਹੋਣਾ ਤੇ ਚਾਹੀਦਾ ਨਾ ਕਿ ਵੇਖੋ ਨਾ ਕਿ ਗਰੀਬ ਬੰਦਾ ਤੇ ਉਹਦਾ ਹਰ ਬੰਦਾ, ਮਤਲਬ ਹੈ ਕਿ ਉਹਦਾ ਹਰ ਬੰਦਾ ਹੀ ਪਿਆਰ ਦਾ, ਮੈਂ ਵੀ ਉਹਦਾ ਸਾਹ। ਵਾਹ,
ਤੇ ਤਗੜੇ ਦਾ ਸਾਰੀ ਹਰ ਬੰਦਾ ਐਵੇਂ ਦੂਰੋਂ ਹੀ ਜੋੜ ਕੇ ਆਖੀ ਜਾਂਦਾ ਉਹ ਮੈਂ ਉਹ ਭਾਵੇਂ ਉਸ ਪਿੰਡ ਵਿਆਹਿਆ ਹੋਵੇ ਦੂਜਾ ਤੋ ਆਖੇਗਾ ਮੈਂ ਵੀ ਉਹਨਾਂ ਦੇ ਮਤਲਬ ਮੈਂ ਉਹਦਾ ਸਾਲਾ ਲੱਗਣਾ ਹਾਂਜੀ ਲੇਕਿਨ ਗਰੀਬ ਦਾ ਕੁੱਪ ਨੂੰ ਬਣਨ ਨੂੰ ਵੀ ਤਿਆਰ ਨਹੀਂ ਹੁੰਦਾ ਭਾਵੇਂ ਉਹਦੀ ਭੈਣ ਦੇ ਨਾਲ ਹੀ ਵਿਆਹਿਆ ਹੋਵੇ ਉਹ ਕਿਸੇ ਨੂੰ ਦੱਸਦਾ ਵੀ ਨਹੀਂ ਕਿ ਮੈਂ ਉਹਦਾ ਭਣੂੰਜਾ ਕਿ ਮੇਰੀ ਹਾਨਤ ਹੋ ਜਾਏਗੀ ਉਹਦੀ ਵਜ੍ਹਾ ਨਾਲ ਵੀ ਉਹ ਮਾੜੇ ਬੰਦੇ ਦਾ ਭਣੂੰਜਾ ਹੀ ਯਾਰ ਹਾਂਜੀ ਤੇ ਇਹ ਬਦਨਸੀਬੀ ਹੈ ਸਾਡੇ ਮੁਆਸ਼ਰੇ ਦੀ ਵਸੇਬ ਦੀ ਲੇਕਿਨ ਇਹ ਦੁਨੀਆ ਦਾ ਜਿਹੜਾ ਰਵੱਈਆ ਹੈ ਇਹ ਮਤਲਬ ਇਹ ਦੁਨੀਆ ਦਾ ਰਵੱਈਆ ਤੇ ਹੈ ਔਰ ਇਹ ਗਲਤ ਹੈ। ਲਓ ਜੀ ਪਿਆਰਿਓ ਬੜੀ ਖੂਬਸੂਰਤ ਬਾਬਾ ਜੀ ਨੇ ਵੰਡ ਕੀਤੀ। ਭਾਈ ਸਤਦੇਵ ਸ਼ਰਮਾ ਜਿਹੜਾ ਅਖਾਨ ਭਿਜਵਾਇਆ ਸੀ ਉਹ ਸਾਡੇ ਵਸੇਬ ਦੇ ਇੱਕ ਕੋੜ ਵੱਲ ਸਾਡੀ ਝਾਤੀ ਪਵਾਉਂਦਾ ਹੈ। ਪਿਆਰਿਓ ਅਸੀਂ ਦੌਲਤ ਤੋਂ ਮੁਤਾਸਰ ਹੋ ਜਾਣ ਵਾਲੇ ਮਾਇਆ ਪ੍ਰਸਤ ਲੋਕ ਆ, ਦੌਲਤ ਦੇ ਪੁਜਾਰੀ ਲੋਕ ਆ, ਧਨਵਾਨਾਂ ਨੂੰ ਵੱਡੇ ਇਖਤਿਆਰਾਤ ਵਾਲਿਆਂ ਨੂੰ ਇਕਤਦਾਰ ਵਾਲਿਆਂ ਨੂੰ ਅਸੀਂ ਇੱਜ਼ਤ ਨਾਲ ਵੇਖਨੇ ਆ। ਬਹਿਸੀਅਤ ਇਨਸਾਨ ਅਸੀਂ ਕਿਸੇ ਦੀ ਕਦਰ ਨਹੀਂ ਕਰਦੇ। ਅਸੀਂ ਉਹਦੀ ਇੱਜ਼ਤ ਵੀ ਉਹਦੀ ਦੌਲਤ ਵੇਖ ਕੇ, ਉਹਦੇ ਕੀਮਤੀ ਕੱਪੜੇ, ਉਹਦੀ ਵੱਡੀ ਗੱਡੀ ਵੇਖ ਕੇ, ਉਹਦਾ ਇਕਤਦਾਰ ਇਖਤਿਆਰ ਵੇਖ ਕੇ ਕਰਨੇ ਆ। ਇਸੇ ਕੋਝ ਜਿਹੜਾ ਸਾਡੇ ਮੁਆਸ਼ਰੇ 'ਚ ਪਾਇਆ ਜਾਂਦਾ ਉਹਦੇ ਵੱਲ ਇਸ ਅਖਾਨ ਵਿੱਚ ਸਾਡਾ ਗੌ ਕਰਵਾਇਆ ਗਿਆ। ਤੁਸੀਂ ਵੇਖੋ ਨਾ ਵੀ ਸਾਲਾ ਜਿਹੜਾ ਉਹ ਭਣੂਜੇ ਦੀ ਨਿਸਬਤ ਥੋੜਾ ਕਮਤਰ ਮਿਥਿਆ ਜਾਂਦਾ ਹੈ ਸਾਡੇ ਮੁਆਸ਼ਰੇ ਦੇ ਵਿੱਚ। ਇਹ ਰਿਸ਼ਤਾ ਏਡਾ ਸੁਪੀਰੀਅਰ ਨਹੀਂ ਜਿੱਡਾ ਅਸੀਂ ਭਣੂਜੇ ਨੂੰ ਸਮਝਨੇ ਆ। ਬਹਿਨੋਈ ਨੂੰ ਅਸੀਂ ਜ਼ਰਾ ਸੁਪੀਰੀਅਰ ਸਾਖ ਸਮਝਨੇ ਆ ਜੀ। ਉਹ ਜ਼ਿਆਦਾ ਬਰਤਰ ਹੈ ਜਦੋਂ ਕਿ ਕਮਤਰ ਰਿਸ਼ਤਾ ਅਸੀਂ ਗਰਦਾਨ ਨੇ ਆ ਸਾਲੇ ਦਾ। ਹਾਲਾਂਕਿ ਇਹ ਵੀ ਨਹੀਂ ਹੋਣਾ ਚਾਹੀਦਾ। ਇਹ ਵੀ ਸਾਡੇ ਮੁਆਸ਼ਰੇ ਦੀ ਇੱਕ ਕੱਜੀ ਹੈ, ਇੱਕ ਕੋੜ ਹੈ। ਇਹ ਵੀ ਨਹੀਂ ਸਮਝਣਾ ਚਾਹੀਦਾ। ਸਾਰੇ ਰਿਸ਼ਤੇ ਕਾਬਲੇ ਇਹਿਤਰਾਮ ਹੁੰਦੇ ਨੇ, ਲੇਕਿਨ ਅਸੀਂ ਸਾਲਿਆਂ ਨੂੰ ਇਹ ਸਮਝਦੇ ਆ ਕਿ ਵੀ ਇਹਨਾਂ ਦਾ ਹੱਕ ਹੈ ਮੇਰੀ ਇੱਜ਼ਤ ਕਰਨ, ਮੈਂ ਇਹਨਾਂ ਦਾ ਭਣੂਜਾ ਵਾਂ। ਉਹ ਭੈਣ ਦੇ ਬੈਠੇ ਨੇ ਤੇ ਕੋਈ ਜੁਰਮ ਤੇ ਨਹੀਂ ਨਾ ਪਿਆਰਿਓ ਕਰ ਬੈਠੇ। ਲੇਕਿਨ ਸਾਡੀ ਇੱਕ ਸੋਚ ਹੈ, ਅਖਾਨ ਹੈ ਵੇ ਭਈ ਅਮੀਰ ਦੇ 100 ਸਾਲੇ, ਯਾਨੀ ਅਮੀਰ ਦਾ ਤੇ ਸਾਲਾ ਬਣਨ ਨੂੰ ਵੀ ਹਰ ਬੰਦਾ ਤਿਆਰ ਹੋ ਜਾਂਦਾ। ਕਿਉਂਕਿ ਜਿਸ ਵੇਲੇ ਇਹ ਆਖੀਦਾ ਨਾ ਵੀ ਫਲਾਣਾ ਖਰਬਾਂ ਪਤੀ ਜਾਂ ਫਲਾਣਾ ਵਜ਼ੀਰ ਜਾਂ ਫਲਾਣਾ IG ਪੁਲਿਸ, ਯਾਨੀ ਵੱਡੇ ਅਹੁਦੇ ਵਾਲਾ, ਵੱਡੇ ਇਖਤਿਆਰ ਵਾਲਾ, ਵੱਡੇ ਮਾਲੋ ਜ਼ਰ ਵਾਲਾ, ਉਹਦੇ ਨਾਲ ਤੇ ਕਮਤਰ ਰਿਸ਼ਤੇਦਾਰੀ ਵੀ ਗੰਢ ਲੈਣਗੇ ਹਾਂਜੀ। ਤੇ ਜਿਹੜਾ ਗਰੀਬ ਹੈ ਮਾੜਾ ਉਹਦਾ ਭਣੂਜਾ ਜਿਹੜਾ ਕਿ ਹਾਲਾਂ ਬਰਤਰ ਰਿਸ਼ਤਾ ਹੈ, ਉਹਦਾ ਭਣੂਜਾ ਬਣਨ ਲਈ ਵੀ ਕੋਈ ਤਿਆਰ ਨਹੀਂ ਹੁੰਦਾ। ਕਿਉਂਕਿ ਆਪਣੇ ਆਪ ਨੂੰ ਉਹਦਾ ਭਣੂਜਾ ਵੀ ਆਖੀਏ ਤੇ ਬਿਸਤੀ ਸਮਝਦੇ ਨੇ, ਇਹਾਨਤ ਸਮਝਦੇ ਨੇ। ਆਖਦੇ ਨੇ ਸਾਡੀ ਘੱਟ ਦੀ ਹੈ ਯਾਰ। ਇਹ ਗੱਲ ਵੀ ਆਖਿਆ ਵੀ ਇਹਦੀ ਇੱਕ ਮਾੜੇ ਜਿਹਾ ਮਸਕੀਨ ਜਿਹਾ ਨਮਾਣੇ ਜਿਹੀ ਦੀ ਭੈਣ ਮੇਰੇ ਘਰ, ਇਹ ਆਖਿਆ ਵੀ ਮੇਰੀ ਬਿਸਤੀ ਹੈ। ਯਾਨੀ ਕਿ ਮਤਲਬ ਪ੍ਰਸਤੀ, ਖੁਦਗਰਜ਼ੀ ਸਾਡੇ ਮੁਆਸ਼ਰੇ ਦੇ ਵਿੱਚ ਜਿਹੜੀ ਮੈਂ ਅਰਜ਼ ਕੀਤਾ ਕਿ ਮਾਇਆ ਪ੍ਰਸਤੀ ਹੈ। ਅਸੀਂ ਦੌਲਤ ਦੇ ਪੁਜਾਰੀ ਲੋਕ ਆ। ਸਾਡਾ ਇਹ ਜਿਹੜਾ ਇੱਕ ਡਾਰਕ ਪਹਿਲੂ ਹੈ ਉਹਦੇ ਵੱਲ ਸਾਡਾ ਗੌ ਕਰਵਾਇਆ ਗਿਆ ਇਸ ਅਖਾਨ ਵਿੱਚ। ਬਾਜਵਾ ਸਾਹਿਬ ਹਾਰਸ ਭੱਟ ਸਾਹਿਬ ਨੇ ਕੁਜਰਾ ਨੇ ਜੀ ਸਾਡੇ ਬੜੇ ਪਿਆਰੇ ਮਿੱਤਰ ਨੇ, ਸਾਡੇ ਦਰਸ਼ਕ ਨੇ। ਉਹਨਾਂ ਜਨਾਬ ਅਖਾਨ ਭਿਜਵਾਇਆ ਵੀ ਅੰਨੀ ਪੁੱਛੇ ਕਾਣੀ ਤੋਂ ਸੂਤਰ ਵਟਾਲਾ ਤਾਣੀ ਤੋਂ। ਆ ਵੇਖੋ ਨਾ ਜੀ ਇਹਦੇ ਜੇ ਦੱਸਿਆ ਗਿਆ ਵੀ ਜਿਹੜਾ ਬੰਦਾ ਉੱਕਾ ਹੀ ਹੀਣਾ ਹੈ, ਜਿਹਦੀਆਂ ਦੋਵੇਂ ਹੀ ਅੱਖਾਂ ਹੈ ਨੇ, ਉਹ ਵੀ ਪਿਆ ਦੂਜੇ ਨੂੰ ਦਾਲ ਲਾਂਦਾ ਹੈ। ਯਾਨੀ ਉਹ ਵੀ ਪਿਆ ਆਂਦਾ ਵੀ ਮੈਨੂੰ ਕੋਈ ਦਾਲ ਲਵਾਉਣ ਵਾਲਾ ਲੱਭ ਜੇ ਹਾਂਜੀ। ਕਿ ਤਾਣੀ ਤੇ ਦਾਰ ਤਣੀ ਜਾਂਦੀ ਹੈ, ਤਾਣੀ ਪੂਰੀ ਬਣਦੀ ਹੈ ਤੇ ਉਹਦੇ ਚ ਕਿੰਨੀ ਮਿਹਨਤ ਜਲਾਇਆ ਲਾਂਦਾ ਹੈ ਤੇ ਉਹ ਬਿਲਕੁਲ ਤੁਸੀਂ ਸਮਝ ਲੈ ਕਿ ਅੱਗੇ ਤੇ ਸਿਰਫ ਉਹਨਾਂ ਨਾਲ ਹੀ ਕੰਮ ਰਹਿ ਜਾਂਦਾ ਹਾਂਜੀ। ਤੂੰ ਆਂਦੀ ਹੈ ਵੀ ਸੂਤਰ ਜਿਹਦੀਆਂ ਹਾਲੀ ਅਟੇਰਨ ਵੀ ਨਹੀਂ, ਅਟੇਰਿਆ ਵੀ ਨਹੀਂ, ਉਹ ਤੂੰ ਮੇਰੇ ਨਾਲ ਵਟਾ ਲੈ ਹਾਂਜੀ। ਉਹ ਜਿਹਦੀ ਇੱਕ ਅੱਖੇ ਉਹਨੂੰ ਪਈ ਦਾਲ ਲਾਂਦੀ ਹੈ ਦੋ ਅੱਖਾਂ ਵਾਲੀ, ਜਿਹਦੀਆਂ ਦੋਵੇਂ ਆ ਨਹੀਂ, ਜਿਹਦੀਆਂ ਦੋਵੇਂ ਹੀ ਅੱਖਾਂ ਹੈ ਨਹੀਂ, ਉਹ ਮਤਲਬ ਉਹ ਇੱਕ ਅੱਖ ਵਾਲੀ ਨੂੰ ਦਾ ਪਈ ਲਾਂਦੀ ਹੈ। ਹਾਲਾ ਉਹਨੂੰ ਅੱਧਾ ਪਚੱਦਾ ਤੇ ਦਿਸਦਾ ਨਾ, ਤੇ ਜਿਹਨੂੰ ਉੱਕਾ ਹੀ ਨਹੀਂ ਦਿਸਦਾ ਉਹ ਵੀ ਮਤਲਬ ਦੱਸਿਆ ਕਿ ਵਸੇਬ ਦੇ ਅੰਦਰ ਹਰ ਬੰਦਾ ਦੂਜੇ ਨੂੰ ਦਾ ਲਾਉਣ ਦੀ ਕੋਸ਼ਿਸ਼ ਕਰਦਾ ਹੈ। ਔਰ ਉਹ ਇਹ ਵੀ ਨਹੀਂ ਵੇਂਦਾ ਵੀ ਇਹ ਤੇ ਵੇਂਦਾ ਪਿਆ, ਇਹਨੂੰ ਸਾਰੀ ਗੱਲ ਦੀ ਸਮਝ ਏ ਔਰ ਇਹ ਸਮਝਦੇ ਹੋਇਆ ਵੀ ਮਤਲਬ ਉਹਨੂੰ ਦਾ ਲਾਉਣ ਦੀ ਕੋਸ਼ਿਸ਼ ਕਰਦਾ। ਲਓ ਜੀ ਪਿਆਰਿਓ, ਹਾਰਸ ਭੱਟ ਸਾਹਿਬ ਸਾਨੂੰ ਅਖਾਨ ਭੇਜਿਆ ਸੀ ਭਈ ਅੰਨੀ ਪੁੱਛੇ ਕਾਣੀ ਤੋਂ
ਭਈ ਸੂਤਰ ਵਟਾਲਾ ਹੈ ਤਾਣੀ ਤੋਂ। ਇਹਦਾ ਬਾਜਵਾ ਸਾਹਿਬ ਮਤਲਬ ਦੱਸਿਆ ਬੜਾ ਸੋਹਣਾ ਵੀ ਜਦੋਂ ਕੋਈ ਆਪਣੇ ਮਨੋਂ ਚਲਾਕ ਬਣਨ ਵਾਲਾ ਬੰਦਾ, ਯਾਨੀ ਉਹ ਆਪਣੇ ਆਪ ਨੂੰ ਸਮਝੇ ਕਿ ਮੇਰੇ ਤੋਂ ਵੱਡੀ ਅਕਲ ਕਿਸੇ ਦੀ ਹੈ ਹੀ ਕੋਈ ਨਹੀਂ, ਕਿਸੇ ਦੂਸਰੇ ਨੂੰ ਦਾ ਲਾਉਣ ਦੀ ਕੋਸ਼ਿਸ਼ ਕਰੇ ਔਰ ਕੋਸ਼ਿਸ਼ ਨਾਕਾਮ ਹੋ ਜਾਵੇ, ਹਾਲਾਂਕਿ ਦੂਸਰਾ ਉਹਦੇ ਨਾਲੋਂ ਵੱਧ ਚਲਾਕ ਨਿਕਲੇ, ਤੇ ਅਜਿਹੇ ਮੌਕੇ ਤੇ ਫਿਰ ਇਹੋ ਜਿਹਾ ਅਖਾਣ ਬੋਲਿਆ ਜਾਂਦਾ ਹੈ। ਤੁਸੀਂ ਵੇਖੋ ਨਾ ਭਈ ਜਿਹੜੀ ਦਾ ਪਈ ਲਾਂਦੀ ਹੈ, ਬਾਜਵਾ ਸਾਹਿਬ ਦੱਸਿਆ ਕਿ ਉਹਦੀ ਤਾਂ ਬਿਲਕੁਲ ਆਈਸਾਈਟ ਹੈ ਹੀ ਨਹੀਂ, ਉਹ ਤੇ ਅੰਨੀ ਹੈ ਟੋਟਲ, ਤੇ ਜਿਹਨੂੰ ਦਾ ਲਾਣ ਲੱਗੀ ਹੈ ਉਹ ਫੇਰ ਵੀ ਕਾਣੀ ਹੈ। ਕਾਣਾ ਸਾਡੇ ਪੰਜਾਬੀ ਚ ਆਖਦੇ ਨੇ ਅਜਿਹਾ ਬੰਦਾ ਜਿਹਦੀ ਇੱਕ ਅੱਖ ਖਰਾਬ ਹੋਵੇ, ਦੂਸਰੀ ਚ ਤਾਂ ਬਾਹਰ ਹਾਲ ਉਹਨੂੰ ਦਿਸਦਾ ਹੀ ਪਿਆ ਹੈ ਨਾ ਜੀ, ਤੇ ਉਹਨੂੰ ਆਖਦੀ ਕੀ ਹੈ ਭਈ ਸੂਤਰ ਵਟਾਲਾ ਤਾਣੀ ਤੋਂ। ਹੁਣ ਤਾਣੀ ਤਿਆਰ ਕੀਤੀ ਬੜੀ ਮਿਹਨਤ ਕਰਕੇ, ਇੱਕ ਵੈਲਿਊ ਐਡਿਡ ਚੀਜ਼ ਹੈ, ਤੇ ਸੂਤਰ ਤੇ ਹਾਲੀ ਰਾਹ ਮਟੀਰੀਅਲ ਹੈ ਬਿਲਕੁਲ, ਤੇ ਉਹਨੂੰ ਉਹਦੇ ਨਾਲ ਕਿਸ ਤਰ੍ਹਾਂ ਵਟਾਇਆ ਜਾ ਸਕਦਾ, ਉਹਦਾ ਕੋਈ ਤਬਾਦਲਾ ਆਪਸ ਦੇ ਵਿੱਚ ਜਾਂ ਐਕਸਚੇਂਜ ਕਰਨਾ ਜਿਹੜਾ ਇਹ ਤੇ ਬਿਲਕੁਲ ਘਾਟੇ ਦਾ ਕੰਮ ਹੈ ਨਾ ਜੀ। ਤੇ ਉਹਨੂੰ ਦਾ ਲਾਉਣ ਦੀ ਵੀ ਕੋਸ਼ਿਸ਼ ਕਰਦੀ ਹੈ, ਤੇ ਹਾਲਾਂਕਿ ਉਹ ਲਾ ਨਹੀਂ ਉਹਨੂੰ ਸਕਦੀ। ਯਾਨੀ ਬਾਜਵਾ ਸਾਹਿਬ ਨੇ ਦੱਸਿਆ ਹੈ ਕਿ ਇੱਕ ਤੇ ਸਾਡੇ ਮੁਆਸ਼ਰੇ ਦਾ ਵੇਖੋ ਨਾ ਇੱਕੋ ਜੇ, ਅਸੀਂ ਹਰ ਇੱਕ ਨੂੰ ਦਾ ਲਾਉਣ ਦੇ ਚੱਕਰ 'ਚ ਰਹਿੰਦੇ ਹਾਂ। ਜਦੋਂ ਅਸੀਂ ਕਿਸੇ ਨੂੰ ਕੋਲੋਂ ਕੋਈ ਸ਼ੈ ਹੀ ਖਰੀਦਣ ਵੀ ਜਾਣੀ ਹੈ ਨਾ, ਤੇ ਅਸੀਂ ਆਨੇ ਆ ਵੀ ਇਹਨੂੰ ਘੱਟ ਪੈਸੇ ਦਈਏ ਤੇ ਚੀਜ਼ ਬਹੁਤ ਹੀ ਆਪਣੇ ਵੱਲ ਨੂੰ ਆ ਜਾਵੇ, ਸਾਡੇ ਵੱਲ ਨੂੰ। ਇਸ ਤਰ੍ਹਾਂ ਦੇ ਜਿਹੜੇ ਰਵੱਈਏ ਨੇ, ਜਿਹੜੀ ਖੁਦਗਰਜ਼ੀ ਜਿਹੀ ਹੈ, ਇਹ ਸਾਨੂੰ ਨਹੀਂ ਕਰਨੀ ਚਾਹੀਦੀ। ਇਹਦੀ ਜੋ ਨਿੰਦਿਆ ਕੀਤੀ ਗਈ ਹੈ ਇਸ ਅਖਾਣ ਦੇ ਵਿੱਚ। ਬਾਜਵਾ ਸਾਹਿਬ ਮੰਡੀ ਬਹਾਉਲਦੀਨ ਤੋਂ ਜੀ ਜੀ ਮੋਹਸਨ ਇਜਾਜ਼ ਕੁਰੈਸ਼ੀ ਸਾਡੇ ਬੜੇ ਪਿਆਰੇ ਦੋਸਤ ਨੇ ਜੀ ਜੀ, ਤੇ ਜਨਾਬ ਸਾਡੇ ਪ੍ਰੋਗਰਾਮ ਦੇ ਵਿੱਚ ਬੜੇ ਸ਼ੌਕ ਨਾਲ ਰਲਤ ਕਰਦੇ ਨੇ। ਅੱਛਾ, ਉਹਨਾਂ ਜਨਾਬ ਅਖਾਣ ਭੇਜਿਆ ਵੀ ਅੰਬਰੋਂ ਡਿੱਗਾ ਸੰਭਲੇ ਪਰ ਨਜ਼ਰੋਂ ਡਿੱਗਾ ਨਾ ਸੰਭਲੇ। ਹਾਂਜੀ ਬਿਲਕੁਲ ਸਹੀ ਬਾਤ ਹੈ। ਰਸਤੂ ਦਾ ਵੀ ਕੌਲ ਹੈ ਕਿ ਬੰਦਾ ਆਸਮਾਨਾਂ ਤੋਂ ਡਿੱਗਿਆ ਤੇ ਬਚ ਸਕਦਾ ਹੈ। ਅੱਛਾ ਜੀ। ਤੇ ਬੰਦੇ ਦੀਆਂ ਅੱਖਾਂ 'ਚੋਂ ਡਿੱਗਿਆ ਹੋਇਆ ਨਹੀਂ ਬਚਦਾ। ਵਾਹ ਵਾਹ। ਤੋ ਬੰਦੇ ਦੀਆਂ ਅੱਖਾਂ ਦੇ ਵਿੱਚ ਤੁਹਾਡੀ ਇੱਜ਼ਤ ਕਦਰ ਰਹਿਣੀ ਚਾਹੀਦੀ ਹੈ। ਵਾਹ ਵਾਹ। ਔਰ ਸਾਡੇ ਮਤਲਬ ਸਾਡੇ ਜਿਹੜੇ ਫੇਲ ਨੇ, ਸਾਡੀ ਜਿਹੜੇ ਅਮਲ ਨੇ, ਸਾਡੀਆਂ ਕਰਤਾਂ ਨੇ, ਉਹਨਾਂ ਦੀ ਵਜ੍ਹਾ ਨਾਲ ਹੀ ਰਹੇਗੀ ਨਾ ਜੀ। ਹਾਂਜੀ ਹਾਂਜੀ। ਸਾਨੂੰ ਆਪਣੀਆਂ ਕਰਤਾਂ, ਆਪਣਾ ਰਵੱਈਆ, ਆਪਣਾ ਵਰਤ ਵਰਤਾ ਇੰਜ ਦਾ ਰੱਖਣਾ ਚਾਹੀਦਾ ਹੈ ਕਿ ਅਗਲੇ ਦੀਆਂ ਅੱਖਾਂ 'ਚ ਸਾਡੀ ਕਦਰ ਹੋਵੇ। ਵਾਹ। ਅੱਖੀਆਂ 'ਚੋਂ ਡਿੱਗਣ ਦਾ ਮਤਲਬ ਇਹ ਵੇ ਕਿ ਅੱਖਾਂ 'ਚੋਂ ਕਦਰ ਸਾਡੀ ਮੁੱਕ ਜਾਏ, ਤੇ ਜੇ ਅੱਖਾਂ 'ਚੋਂ ਕਦਰ ਮੁੱਕ ਜਾਏ ਤੇ ਫੇਰ ਸਮਝੋ ਬੰਦਾ ਮਰ ਗਿਆ ਜੀ। ਮਤਲਬ ਇਹ ਸਮਾਨਾਂ ਤੋਂ ਡਿੱਗਾ ਤੇ ਬਚ ਸਕਦਾ, ਯਾਨੀ ਹਾਲਾਂ ਬਚਿਆ ਨਹੀਂ ਕਦੀ। ਹਾਂਜੀ। ਯਾਨੀ ਫੇਰ ਵੀ ਬਚਣ ਦੀ ਉਮੀਦ ਹੈ ਜੀ, ਲੇਕਿਨ ਅੱਖਾਂ 'ਚੋਂ ਡਿੱਗਿਆ ਹੋਇਆ ਬੰਦਾ ਕਦੀ ਨਹੀਂ ਬਚ ਸਕਦਾ, ਉਹ ਮਿਲਿਆ ਮੇਟ ਹੋ ਜਾਂਦਾ। ਇਸ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣਾ ਜਿਹੜਾ ਵਰਤ ਵਰਤਾਏ, ਆਪਣੀ ਇੱਕ ਦੂਜੇ ਨਾਲ ਵਰਤੋਂ ਹੈ, ਉਹ ਇਸ ਤਰ੍ਹਾਂ ਦੀ ਰੱਖੀਏ ਕਿ ਸਾਡੀ ਇੱਕ ਦੂਜੇ ਦੀ ਨਜ਼ਰ 'ਚ ਇੱਜ਼ਤ ਵਧੇ। ਵਾਹ। ਹਾਂਜੀ। ਔਰ ਪਿਆਰ ਮੁਹੱਬਤ ਤੇ ਸਤਿਕਾਰ ਵੀ ਇੱਕ ਦੂਜੇ ਦਾ ਵਧੇ। ਤੇ ਜੇ ਸਾਡੀਆਂ ਕੁਝੀਆਂ ਹਰਕਤਾਂ ਜਿਹੜੀਆਂ ਨੇ ਉਹ ਅਸੀਂ ਕਰਦੇ ਰਹਾਂਗੇ ਤੇ ਬੰਦਾ ਕੁਝ ਚਿਰ ਤੇ ਸਾਡਾ ਲੀਆ ਕਰਦਾ ਰਹੇਗਾ, ਪਿਛਲੇ ਸਾਡੇ ਰਵੱਈਏ ਨੂੰ ਵੇਖਦਿਆਂ ਜਾਂ ਕਿਸੇ ਤਲਕ ਨੂੰ ਜਾਂ ਸਾਂਝ ਨੂੰ ਜੀ, ਲੇਕਿਨ ਅਖੀਰ ਮਤਲਬ ਹੈ ਕਿ ਉਹ ਜਿਹੜਾ ਨਾ ਉਹ ਆਖੇਗਾ ਦਫਾ ਕਰੋ ਪਰਾਂ ਇਹਨੂੰ। ਹਾਂਜੀ। ਇਹ ਤੇ ਬੰਦਾ ਕਿਸੇ ਮਤਲਬ ਚੱਜਦਾ ਹੀ ਨਹੀਂ। ਔਰ ਉਹ ਟਾਈਮ ਹੁੰਦਾ ਜਦੋਂ ਬੰਦਾ ਅਗਲੇ ਦੀਆਂ ਅੱਖਾਂ 'ਚੋਂ ਡਿੱਗ ਪੈਂਦਾ। ਹਾਂਜੀ, ਅੱਖਾਂ 'ਚੋਂ ਡਿੱਗ ਜਾਂਦਾ। ਔਰ ਜਦੋਂ ਉਹ ਡਿੱਗ ਜਾਂਦਾ ਤੇ ਫਿਰ ਜੋ ਮਰਦੀ, ਜਿਵੇਂ ਆਲਣੇ ਉਹ ਡਿੱਗਾ ਬੋਟ ਨਹੀਂ ਨਾ ਬਚਦਾ, ਇੰਜ ਜਦੋਂ ਬੰਦਾ ਕਿਸੇ ਦੀਆਂ ਅੱਖਾਂ 'ਚੋਂ ਇੱਕ ਵਾਰੀ ਡਿੱਗ ਪਏ ਨਾ, ਉਹਨੂੰ ਪਰਤ ਕੇ ਵਿੱਚ ਬਿਠਾਇਆ ਨਹੀਂ ਜਾ ਸਕਦਾ। ਫਿਰ ਤੁਸੀਂ ਲੱਖ ਸੋਨੇ ਦੇ ਬਣ ਕੇ ਵੀ ਦਿਸੋ ਨਾ ਅਗਲੇ ਨੂੰ। ਹਾਂਜੀ। ਤੇ ਉਹਨੇ ਆਖਣਾ ਨਹੀਂ ਦਫਾ ਕਰੋ, ਇਹ ਉਹ ਹੀ ਬੰਦਾ ਹੈ ਹਾਂਜੀ ਜਿਹਨੇ ਮੇਰੇ ਨਾਲ ਇੰਜ ਦਾ ਵਰਤਾਰਾ ਕੀਤਾ। ਲੋ ਜੀ ਪਿਆਰਿਓ, ਸਾਡੇ ਮਿੱਤਰਾਂ ਵੇਖੋ ਅਖਾਣ ਕਿੱਡਾ ਪਿਆਰਾ ਭਜਵਾਇਆ ਵੀ ਬੰਦਾ ਅੰਬਰੋਂ ਡਿੱਗਾ ਸੰਭਲੇ ਪਰ ਨਜ਼ਰੋਂ ਡਿੱਗਾ ਨਾ ਸੰਭਲੇ। ਸਾਹਿਬੋ ਬੜਾ ਸੋਹਣਾ ਬਾਜਵਾ ਸਾਹਿਬ ਸਾਨੂੰ ਸਮਝਾਇਆ। ਵੇਖੋ ਨਾ, ਆਖਦੇ ਨੇ ਵੀ ਦਿਲ ਦਾ ਸ਼ੀਸ਼ਾ ਜਿਹੜਾ ਨਾ ਉਹ ਜਦੋਂ ਟੁੱਟ ਜਾਂਦਾ ਫਿਰ ਦੁਨੀਆ 'ਚ ਕੋਈ ਐਸੀ ਐਲਫੀ ਨਹੀਂ ਜੰਮੀ, ਕੋਈ ਅਜਿਹਾ ਕੈਮੀਕਲ ਨਹੀਂ ਇਜਾਦ ਕੀਤਾ ਗਿਆ ਜਿਹੜਾ ਉਹਨੂੰ ਦੁਬਾਰਾ ਫਿਰ ਜੋੜ ਦੇਵੇ। ਨਜ਼ਰੋਂ ਡਿੱਗਿਆ ਦਾ ਮਤਲਬ ਇਹ ਵੇ ਵੀ ਦਿਲੋਂ ਲੈ ਜਾਣ ਵਾਲਾ, ਅਜਿਹਾ ਬੰਦਾ ਜਿਹੜਾ ਸਾਡੇ ਦਿਲੋਂ ਲੈ ਜਾਵੇ,
ਉਹਨੂੰ ਅਸੀਂ ਆਖਦੇ ਹਾਂ ਯਾਰ ਇਹ ਮੇਰੀਆਂ ਨਜ਼ਰਾਂ 'ਚੋਂ ਡਿੱਗ ਪਿਆ। ਪਿਆਰਿਓ, ਇੱਕ ਬੜਾ ਹੀ ਖੂਬਸੂਰਤ ਉਰਦੂ ਦਾ ਸ਼ੇਰ ਹੈ ਕਿ ਹਮ तो दुश्मन को भी पाकीज़ा सजा देते हैं, हाथ उठाते नहीं नजरों से गिरा देते हैं। ਤੇ ਬਾਜਵਾ ਸਾਹਿਬ ਜਿਵੇਂ ਅਫਲਾਤੂਨ ਵਾਲੀ ਗੱਲ ਵੀ ਸੁਣਾਈ ਕਿ ਵਾਕਈ ਦਿਲੋਂ ਲਹਿ ਜਾਣ ਵਾਲਾ ਤੇ ਨਜ਼ਰਾਂ 'ਚੋਂ ਡਿੱਗ ਪੈਣ ਵਾਲਾ ਬੰਦਾ ਜਿਹੜਾ ਉਹ ਦੁਬਾਰਾ ਫੇਰ ਨਾ ਦਿਲ 'ਚ ਵਸਦਾ ਤੇ ਨਾ ਨਜ਼ਰਾਂ 'ਚ ਜੱਚਦਾ। ਕਿਉਂਕਿ ਪਿਆਰਿਓ, ਜ਼ਮੀਨ ਤੇ ਡਿੱਗ ਢਹਿ ਪੈਣ ਵਾਲਾ ਬੰਦਾ ਚੱਲਦਿਆਂ ਜਿਹਨੂੰ ਠੇਡਾ ਲੱਗ ਜਾਵੇ ਉਹ ਤੇ ਉੱਠ ਵੀ ਖਲੋਂਦਾ ਤੇ ਠੋਕਰਾਂ ਖਾ ਖਾ ਕੇ ਬੰਦਾ ਬਹੁਤ ਕੁਝ ਸਿੱਖਦਾ ਵੀ ਹੈ। ਲੇਕਿਨ ਜਦੋਂ ਅਸੀਂ ਆਪਣੇ ਨਾ ਰਵਾ ਸਲੂਕ ਦੀ ਵਜ੍ਹਾ ਨਾਲ, ਆਪਣੀ ਬਦਸਲੂਕੀ ਦੀ ਵਜ੍ਹਾ ਨਾਲ ਕਿਸੇ ਸੱਜਣ ਦਾ ਦਿਲ ਤੋੜ ਬਹਿਨੇ ਆ, ਉਹਦੇ ਨਾਲ ਕੋਈ ਅਜਿਹਾ ਰਵੱਈਆ ਅਪਣਾਉਂਦੇ ਆ ਕਿ ਉਹਦੀ ਫਿਰ ਨਜ਼ਰਾਂ 'ਚ ਸਾਡੀ ਕੋਈ ਇੱਜ਼ਤ ਕਦਰ ਰਹਿੰਦੀ ਨਹੀਂ ਤੇ ਫਿਰ ਦੁਬਾਰਾ ਉਹਨੂੰ ਮਤਲਬ ਰੀਇਨਸਟੇਟ ਕਰਨ ਵਾਸਤੇ, ਉਹਦੀ ਬਹਾਲੀ ਦੇ ਵਾਸਤੇ 100 ਯਤਨ ਵੀ ਅਸੀਂ ਪਹਿ ਕਰੀਏ ਤੇ ਸਾਡੀ ਇੱਜ਼ਤ ਔਰ ਕਦਰ ਉਸ ਤੁੱਲ ਤੇ ਉਹਦੇ ਦਿਲ 'ਚ ਫੇਰ ਵਾਪਸ ਕਾਇਮ ਨਹੀਂ ਹੋ ਸਕਦੀ ਜਿਸ ਤਰ੍ਹਾਂ ਕਿ ਪਹਿਲੇ ਸੀ। ਚੁਨਾਚਾ ਸਾਨੂੰ ਆਪਣੀਆਂ ਅਦਾਵਾਂ ਦੇ ਉੱਤੇ ਗੌਰ ਕਰਨਾ ਚਾਹੀਦਾ ਹੈ, ਆਪਣੇ ਰਵੱਈਏ ਬੜੇ ਖੂਬਸੂਰਤ ਰੱਖਣੇ ਚਾਹੀਦੇ ਨੇ, ਆਪਣੇ ਵਸੇਬ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਵਸਨੇ ਆ ਬੜੀ ਖੁਸ਼ ਇਖਲਾਕੀ ਦੇ ਨਾਲ, ਬੜੇ ਪਿਆਰ ਮੁਹੱਬਤ ਦੇ ਨਾਲ, ਬੜੇ ਆਲਾ ਰਵਾਇਤ ਜਿਹੜੇ ਨੇ ਉਹਨਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਆਪਣੇ ਰਵੱਈਏ ਸਾਨੂੰ ਉਸਤਵਾਰ ਕਰਨੇ ਚਾਹੀਦੇ ਨੇ। ਇਹੋ ਹੀ ਮੱਤ ਸਾਨੂੰ ਇਸ ਖਾਨ 'ਚ ਦਿੱਤੀ ਗਈ ਹੋਈ ਹੈ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀ। रौनक हो जाऊं छठ